ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਇਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਵੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋਬ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਆ। ਗਾਜ਼ਾ ਦੇ ਵਿੱਚ ਫੇਰ ਇਜ਼ਰਾਈਲ ਵੱਲੋਂ ਬਹੁਤ ਬੁਰੀ ਤਰ੍ਹਾਂ ਬੰਬਾਰਡਮੈਂਟ ਹੋ ਰਹੀ ਹੈਗੀ ਆ। ਕਹਿੰਦੇ ਹੰਡਰਡਸ ਆਫ ਲੋਕ ਹੋਰ ਫਲਸਤੀਨੀਅਨ ਜੋ ਆ ਮਾਰੇ ਗਏ ਆ। ਈਵਨ ਦੋ ਇਜ਼ਰਾਈਲ ਵਾਲਿਆਂ ਨੇ ਰਸਤੇ ਦੀ ਲੋਕੇਸ਼ਨ ਦੱਸੀ ਆ ਵੀ ਕਿਹੜਾ ਸੇਫ ਏਰੀਆ ਹੈਗਾ ਜਿਹਦੇ ਥਾਈਂ ਜਾ ਸਕਦੇ ਆ, ਪਰ ਕਹਿੰਦੇ ਵੀ ਉੱਥੇ ਇੰਟਰਨੈਟ, ਇਲੈਕਟ੍ਰੀਸਿਟੀ ਨਹੀਂ ਹੈਗੀ, ਇੰਟਰਨੈਟ ਨਹੀਂ ਹੈਗਾ ਤੇ ਲੋਕ ਕਨਫਿਊਜ਼ ਆ। ਤੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਬੰਬ ਉੱਪਰ ਡਿੱਗਦੇ ਹੋਣ ਤੇ ਲੋਕ ਤਾਂ ਵੈਸੇ ਘਬਰਾਏ ਹੁੰਦੇ ਆ, ਪਤਾ ਨਹੀਂ ਚੱਲਦਾ ਵੀ ਕਿੱਧਰ ਨੂੰ ਜਾਣਾ ਆ। ਇਜ਼ਰਾਈਲ ਵਾਲਿਆਂ ਨੇ ਸ਼ੁੱਕਰਵਾਰ ਨੂੰ ਇੱਕ ਮੈਪ ਜਿਹੜਾ ਆ ਜਾਰੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਵੈਕੂਏਸ਼ਨ ਜ਼ੋਨ ਦਿਖਾਲਿਆ ਸੀ ਵੀ ਕਿਸ ਦੇ ਥਰੂ ਤੁਸੀਂ ਜਾ ਸਕਦੇ ਹੈਗੇ ਆ। ਪਰ ਜੋ ਨਵੀਆਂ ਰਿਪੋਰਟ ਆਈਆਂ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਹੋਰ ਫਲਸਤੀਨੀਅਨ ਮਾਰੇ ਗਏ ਹੈਗੇ ਆ। ਨਵੀਂ ਬੰਬਾਰਡਮੈਂਟ ਜਿਹੜੀ ਆ ਉਹ ਸ਼ੁੱਕਰਵਾਰ ਤੋਂ ਬਾਅਦ ਸ਼ੁਰੂ ਹੋਈ ਆ, ਜਿਸ ਟਾਈਮ ਦੇ ਉੱਤੇ ਜਿਹੜਾ ਪੌਜ਼ ਸੀਗਾ ਦੋਨਾਂ ਹੀ ਹਮਾਸ ਤੇ ਇਜ਼ਰਾਈਲ ਦੇ ਵਿੱਚ, ਤੇ 105 ਦੇ ਕਰੀਬ ਇਜ਼ਰਾਈਲੀ ਤੇ ਹੋਰ ਜਿਹੜੇ ਫੋਰਨ ਹੋਸਟੇਜਸ ਆ ਜੋ ਹਮਾਸ ਨੇ ਫੜੇ ਹੋਏ ਸੀ ਉਹ ਛੱਡੇ ਵੀ ਗਏ ਆ। ਟੋਟਲ 240 ਦੇ ਕਰੀਬ ਕਹਿੰਦੇ ਵੀ ਫਲਸਤੀਨੀਅਨ ਪ੍ਰਿਜ਼ਨਰ ਸੀਗੇ। ਇਸ ਤੋਂ ਬਿਨਾਂ 15,500 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਆ। ਗਾਜ਼ਾ ਦੀ ਮਿਨਿਸਟਰੀ ਆਫ ਜੋ ਹੈਲਥ ਆ ਉਹਨਾਂ ਨੇ ਦੱਸਿਆ ਹੈਗਾ 2 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਜਦੋਂ ਤੋਂ ਇਹ ਜਿਹੜੀ ਆ ਜੰਗ ਲੱਗੀ ਹੋਈ ਹੈਗੀ ਆ। ਇਜ਼ਰਾਈਲ ਦੇ ਵਿੱਚ ਅਕਤੂਬਰ 7 ਨੂੰ 1200 ਦੇ ਕਰੀਬ ਲੋਕ ਮਾਰੇ ਗਏ ਸੀ, 240 ਜਾਣਿਆਂ ਨੂੰ ਹੋਸਟੇਜ ਲਿਆ ਗਿਆ ਸੀ। ਕੱਲੀ ਕੱਲ ਰਾਤ ਦੇ ਵਿੱਚ 100 ਫਲਸਤੀਨੀਅਨ ਹੋਰ ਮਾਰੇ ਗਏ ਆ ਇਜ਼ਰਾਈਲ ਦੀ ਬੰਬਾਰਡਮੈਂਟ ਦੇ ਨਾਲ। ਜੀ ਬਿਲਕੁਲ। ਇਹ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਕਹਿੰਦੇ ਵੀ ਇਜ਼ਰਾਈਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਿਹਾ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਮੈਪ ਕਰ ਰਿਹਾ ਵੀ ਕਿੱਥੇ ਹਮਲਾ ਕਰਨਾ ਚਾਹੀਦਾ ਹੈ ਤੇ ਕਿੱਥੇ ਜਿਹੜਾ ਉਹ ਹਮਲਾ ਨਹੀਂ ਕਰਨਾ ਚਾਹੀਦਾ। ਤੇ ਸਵਾਲ ਕਹਿੰਦੇ ਇਹ ਉੱਠ ਰਹੇ ਆ ਕਿ ਇਜ਼ਰਾਈਲੀ ਮੈਪ ਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਹ ਵਰਤੋਂ ਹੋ ਰਹੀ ਆ, ਕੀ ਉਹਨਾਂ ਨਾਲ ਫਲਸਤੀਨੀ ਲੋਕਾਂ ਦੀ ਜਾਨ ਬਚ ਰਹੀ ਆ? ਪਰ ਨਹੀਂ, ਕਹਿੰਦੇ ਵੀ ਹਾਲਾਤ ਜਿਹੜੇ ਉਹ ਬਹੁਤ ਮਾੜੇ ਆ। ਤਸਵੀਰਾਂ ਦੇਖਣੀ ਹੁੰਦੀਆਂ, ਵੀਡੀਓਜ਼ ਜਿਹੜੀਆਂ ਫਿਰ ਆ ਰਹੀਆਂ। ਕੁਛ ਦਿਨ ਸ਼ਾਂਤੀ ਬਣੀ ਰਹੀ ਸੀ, ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਜਿਹੜੇ ਉੱਥੇ ਵੀ ਰਹਿ ਰਹੇ ਆ ਤੇ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਰਹਿ ਰਹੇ ਆ। ਪਰ ਹੁਣ ਇੱਕ ਵਾਰੀ ਫਿਰ ਵੱਡੇ ਵੱਡੇ ਬੰਬ ਦੁਬਾਰਾ ਡਿੱਗਣੇ ਜਿਹੜੇ ਉਹ ਸ਼ੁਰੂ ਉੱਥੇ ਹੋ ਚੁੱਕੇ ਨੇ। ਜਦੋਂ ਹਰਜੋਤ ਸਿੰਘ ਜੀ ਹੋਸਟੇਜਸ ਨੂੰ ਰਿਲੀਜ਼ ਕੀਤਾ ਜਾ ਰਿਹਾ ਸੀ, ਜਿਹੜੇ ਇਜ਼ਰਾਈਲੀ ਹੋਸਟੇਜ ਸੀਗੇ, ਬੰਦਕ ਬਣੇ ਸੀ,
ਉਹ ਜਾਂਦੇ ਜੱਫੀਆਂ ਪਾ ਰਹੇ ਸੀ, ਹੱਥ ਸੁੱਟ ਰਹੇ ਸੀ, ਖੁਸ਼ ਹੋ ਕੇ ਜਾ ਰਹੇ ਸੀਗੇ। ਜਦ ਕਿ ਕਹਿੰਦੇ ਵੀ ਜਦੋਂ ਕੋਈ ਬੰਧਕ ਬਣਿਆ ਹੋਵੇ ਤਾਂ ਉਹ ਤਾਂ ਬਹੁਤ ਘਬਰਾਇਆ ਹੁੰਦਾ ਆ। ਇਹ ਕਿੱਦਾਂ ਦੇ ਜਿਹੜੇ ਬੰਧਕ ਬਣਾਏ ਸੀ? ਕਈਆਂ ਨੇ ਇਹ ਸਵਾਲ ਕੀਤੇ। ਕਈ ਜਿਹੜੇ ਦੂਜੇ ਪਾਸੇ ਇਜ਼ਰਾਈਲ ਵਾਲੇ ਸੀ ਉਹ ਕਹਿ ਰਹੇ ਸੀ ਵੀ ਇਹਨਾਂ ਨੂੰ ਬੰਦੂਕ ਦੀ ਜਿਹੜੀ ਆ ਨਲੀ ਦੇ ਉੱਤੇ ਇਹ ਸਾਰਾ ਕੁਛ ਇਹਨਾਂ ਤੋਂ ਹਾਸੇ ਖੇਡ ਜਿਹੜੇ ਆ ਉਹ ਕਰਵਾਏ ਗਏ। ਚਲੋ ਇਹ ਤਾਂ ਇੱਕ ਵਿਚਾਰ ਕਰਨ ਦੇ ਲਈ ਇੱਕ ਵਿਵਾਦ ਦਾ ਮੁੱਦਾ ਹਮੇਸ਼ਾ ਹੀ ਰਹਿਣਾ ਆ ਵੀ ਕੀ ਕੁਛ ਹੋਇਆ, ਪਰ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਜਿਹੜੀਆਂ ਆਈਆਂ ਉਹਨਾਂ ਨੇ ਲੋਕਾਂ ਦੇ ਮਨਾਂ 'ਚ ਕਈ ਤਰੀਕੇ ਦੇ ਸਵਾਲ ਜਿਹੜੇ ਆ ਉਦੋਂ ਉਠਾਏ ਹੈਗੇ ਆ। ਤੇ ਹੁਣ ਇੱਕ ਵਾਰੀ ਫੇਰ ਜਦੋਂ ਅੰਨ੍ਹੇਵਾਹ ਬੰਬਾਰਡਮੈਂਟ ਜਿਹੜੀ ਉੱਥੇ ਸ਼ੁਰੂ ਹੋ ਚੁੱਕੀ ਆ, ਇਹ ਇੱਕ ਵੱਡੀ ਪ੍ਰੋਬਲਮ ਆ। ਇਜ਼ਰਾਈਲ ਕਹਿੰਦੇ ਵੀ ਹੁਣ ਸਦਰਨ ਗਾਜ਼ਾ ਦੇ ਵਿੱਚ ਇਹ ਜਦੋਂ ਸ਼ੁਰੂਆਤ ਕੀਤਾ ਸੀ ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਸਿਰਫ ਅਸੀਂ ਉੱਤਰੀ ਗਾਜ਼ਾ ਪੱਟੀ ਦੇ ਵਿੱਚ ਕਰਾਂਗੇ ਇਹ ਜਿਹੜਾ ਆਪਰੇਸ਼ਨ ਆ, ਤੇ ਉਸ ਤੋਂ ਬਾਅਦ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ ਦੱਖਣ ਵੱਲ ਨੂੰ ਧੱਕ ਦਿੱਤਾ। ਤੇ ਹੁਣ ਕਹਿੰਦੇ ਵੀ ਦੱਖਣ ਵਾਲੇ ਗਾਜ਼ਾ ਪੱਟੀ ਦੇ ਇਲਾਕੇ ਦੇ ਵਿੱਚ ਵੀ ਇਜ਼ਰਾਈਲ ਵਾਲੇ ਆਪਰੇਟ ਕਰ ਰਹੇ ਆ, ਉੱਥੇ ਵੀ ਇਹਨਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਆ। ਗਾਜ਼ਾ ਦੇ ਵਿੱਚ ਜਿਹੜਾ ਹਸਪਤਾਲਾਂ ਦਾ ਸਿਲਸਿਲਾ ਆ ਉਹ ਬੰਦ ਹੋਣ ਦੇ ਇੱਕ ਹਿਸਾਬ ਦੇ ਨਾਲ ਆ ਚੁੱਕਾ ਹੈਗਾ। ਬਹੁਤ ਸਾਰਾ ਕੰਮ ਠੱਪ ਹੋਇਆ ਪਿਆ ਆ। ਉਹਨਾਂ ਦੇ ਆંકੜਿਆਂ ਦੇ ਮੁਤਾਬਕ 15,899 ਜਿਹੜੇ ਫੈਲਸਤੀਨੀ ਆ 7 ਅਕਤੂਬਰ ਤੋਂ ਬਾਅਦ 'ਚ ਹੁਣ ਤੱਕ ਮਾਰੇ ਜਾ ਚੁੱਕੇ ਆ। ਉੱਥੇ ਜਿਹੜੇ ਕਈ ਹਸਪਤਾਲਾਂ 'ਚ ਕਈ ਇਲਾਕਿਆਂ 'ਚ ਹੈਪੇਟਾਈਟਸ ਏ ਦੀ ਜਿਹੜੀ ਕਹਿੰਦੇ ਆ ਉਹ ਬਿਮਾਰੀ ਫੈਲ ਰਹੀ ਹੈਗੀ ਆ। ਤੇ ਕਹਿੰਦੇ ਵੀ ਸ਼ਾਇਦ ਬੰਬਾਂ ਦੇ ਨਾਲ ਓਨੇ ਨਾ ਮਰਨ ਜਿੰਨੇ ਹੁਣ ਬਿਮਾਰੀ ਦੇ ਨਾਲ ਮਰ ਜਾਣਗੇ। 1.9 ਮਿਲੀਅਨ ਜਿਹੜੀ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ, ਆਬਾਦੀ ਆ, ਜਿਹੜੀ ਕਿ 80% ਦੀ ਆਬਾਦੀ ਉੱਥੇ ਦੀ ਬਣਦੀ ਆ, ਉਹ ਆਪਣੇ ਘਰਾਂ ਤੋਂ ਬੇਘਰ ਡਿਸਪਲੇਸ ਜਿਹੜੇ ਆ ਉਹ ਹੋ ਚੁੱਕੇ ਹੈਗੇ ਨੇ। ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਜਿਹੜੇ ਇਸ ਟਾਈਮ ਬਣ ਚੁੱਕੇ ਆ। ਉਧਰ ਬੀਤੇ ਵੀਕਐਂਡ ਦੇ ਉੱਤੇ ਅਮਰੀਕਾ ਨੇ ਇਹ ਫੈਸਲਾ ਲਿਆ ਸੀਗਾ ਵੀ ਜਿਹੜੇ ਵੈਸਟ ਬੈਂਕ ਦੇ ਇਜ਼ਰਾਈਲੀ ਸੈਟਲਰਸ ਆ ਜਿਹੜੇ ਬਹੁਤ ਹਿੰਸਕ ਨੇ, ਉਹਨਾਂ ਨੂੰ ਵੀਜ਼ਾ ਜਿਹੜਾ ਅਮਰੀਕਾ ਨਹੀਂ ਦੇਵੇਗਾ, ਉਹਨਾਂ ਦੇ ਵੀਜ਼ੇ ਦੇ ਉੱਤੇ ਜਿਹੜੀ ਰੋਕ ਲਗਾਉਣ ਜਾ ਰਿਹਾ ਹੈਗਾ ਆ। ਮਸਲਾ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਬਣਿਆ ਆ, ਪਰ ਵੈਸਟ ਬੈਂਕ ਦੇ ਵਿੱਚ ਵੀ ਜਿਹੜੀ ਹਿੰਸਾ ਆ ਉਹ ਉਹਨਾਂ ਦੇ ਦੁਆਰਾ ਜਿਹੜੇ ਇਜ਼ਰਾਈਲੀ ਸੈਟਲਰਸ ਦੇ ਦੁਆਰਾ ਉਹਨਾਂ ਉਹ ਕੀਤੀ ਜਾ ਰਹੀ ਆ। ਹੁਣ ਦੇਖੋ ਉੱਥੇ ਹੁਣ ਧੱਕਾ ਹੀ ਆ, ਇਜ਼ਰਾਈਲੀ ਸੈਟਲਰਸ ਆ, ਉਹਨਾਂ ਦੇ ਕੋਲ ਹਥਿਆਰ ਵੀ ਆ, ਸਾਰਾ ਕੁਛ ਵੀ ਆ, ਫੈਲਸਤੀਨੀ ਕੁਛ ਵੀ ਨਹੀਂ ਜਿਹੜਾ ਉਹ ਕਰ ਸਕਦੇ। 80% ਤੋਂ ਵੱਧ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਖੇਤੀਬਾੜੀ ਵਾਲਾ ਇਲਾਕਾ ਸੀ ਉਹ ਨਸ਼ਟ ਜਿਹੜਾ ਆ ਉਹ ਹੋ ਚੁੱਕਾ ਆ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਮਾੜੀ ਜਿਹੜੀ ਉਹ ਬਣੀ ਪਈ ਆ। ਕਈ ਜਿਹੜੀਆਂ ਕਹਿੰਦੇ ਟੈਲੀਕਾਮ ਦੀਆਂ ਸਰਵਿਸਿਜ਼ ਗਾਜ਼ਾ ਪੱਟੀ ਦੇ ਵਿੱਚ ਉਹ ਇਸ ਟਾਈਮ ਠੱਪ ਹੋਈਆਂ ਨੇ। ਪੈਲਸਤੀਨ ਦੀ ਜਿਹੜੀ ਇੱਕ ਕੰਪਨੀ ਆ ਉਸਨੇ ਇਸ ਦੇ ਬਾਰੇ ਜਿਹੜਾ ਆ ਉਹ ਦੱਸਿਆ ਆ। ਇੱਕ ਵੀਡੀਓ ਸਾਹਮਣੇ ਆਈ ਆ ਜਿਸ ਵਿੱਚ ਇਜ਼ਰਾਈਲੀ ਗਰਾਊਂਡ ਫੋਰਸਿਸ ਦੱਖਣ ਵਾਲੇ ਇਲਾਕੇ ਗਾਜ਼ਾ ਪੱਟੀ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਦੱਸਿਆ ਆ, ਉਹਦੇ ਵਿੱਚ ਦੇਖੀਆਂ ਜਿਹੜੀਆਂ ਉਹ ਗਈਆਂ ਨੇ। ਸੋ ਉੱਥੇ ਵੀ ਇਸ ਟਾਈਮ ਕੰਮ ਜਿਹੜਾ ਉਹ ਚੱਲ ਰਿਹਾ ਆ। ਲੋਕ ਬਚਣ ਬਚਾਉਣ ਦੇ ਵਿੱਚ ਲੱਗੇ ਹੋਏ ਆ। ਹਾਲਾਤ ਜਿਹੜੇ ਆ ਇੱਕ ਵਾਰੀ ਫੇਰ ਮਾੜੇ ਜਿਹੜੇ ਉਹ ਬਣਦੇ ਜਾ ਰਹੇ ਆ ਗਾਜ਼ਾ ਦੇ ਵਿੱਚ। ਪਤਾ ਨਹੀਂ ਹਰਜੋਤ ਸਿੰਘ ਜੀ ਹੋਰ ਕਿੰਨੇ ਕੁ ਦਿਨ ਇਦਾਂ ਦੀ ਹੀ ਜਿਹੜੀ ਆ ਉਹ ਮੌਤ ਦਾ ਤਾਂਡਵ ਜਿਹੜਾ ਆ ਉਹ ਰਹਿਣਾ ਆ। ਜੀ, ਸੋ ਬਿਲਕੁਲ ਹੁਣ ਤੱਕ ਸ਼ਨੀਚਰਵਾਰ ਤੋਂ ਲੈ ਕੇ ਅੱਜ ਤੱਕ 800 ਪੈਲਸਤੀਨੀਅਨ ਹੋਰ ਮਾਰੇ ਜਾ ਚੁੱਕੇ ਆ। ਕੱਲੀ ਕੱਲ ਰਾਤ ਦੇ ਵਿੱਚ 100 ਤੋਂ ਵੱਧ ਪੈਲਸਤੀਨੀਅਨ ਮਾਰੇ ਜਾ ਚੁੱਕੇ ਆ। ਸਿਟੀ ਆਫ ਖਾਨ ਯੂਨਿਸ ਜੋ ਆ ਉੱਥੇ ਅਟੈਕ ਜੋ ਇਜ਼ਰਾਈਲ ਵੱਲੋਂ ਵਧਾਏ ਗਏ ਹੈਗੇ ਆ। ਅਲ ਜਜ਼ੀਰਾ ਦੇ ਹਮਾਦ ਸਲਹੋਤ ਕਰਕੇ ਇੱਕ ਰਿਪੋਰਟਰ ਆ, ਉਹ ਉੱਥੋਂ ਜਿਹੜਾ ਰਿਪੋਰਟ ਕਰ ਰਿਹਾ ਹੈਗਾ। 58 ਦਿਨ ਹੋ ਗਏ ਜਦ ਤੋਂ ਇਹ ਬੰਬਾਰਡਮੈਂਟ ਸ਼ੁਰੂ ਹੋਈ ਹੈਗੀ ਆ। ਵੈਸਟ ਬੈਂਕ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬੰਬਾਰਡਮੈਂਟ ਹੋ ਰਹੀ ਆ। ਵੱਖ-ਵੱਖ ਹੁਣ ਸ਼ਹਿਰਾਂ ਨੂੰ ਇਜ਼ਰਾਈਲ ਵਾਲਿਆਂ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚੋਂ ਰਾਮਾਲਾ ਆ, ਜਨੀਨ, ਸਿਲਵਤ, ਜਾਫਨਾ, ਜਲਜੌਨ, ਕੋਲਕਿਲਿਆ ਤੇ ਹੀਬਰੋਨ ਕਰਕੇ ਇਹ ਜੋ ਏਰੀਆਜ਼ ਆ ਇੱਥੇ ਅਟੈਕ ਕੀਤਾ ਜਾ ਰਿਹਾ ਹੈਗਾ। ਜੀ ਤੇ ਬਿਲਕੁਲ। ਜੀ ਤੇ ਹਰਜੋਤ ਸਿੰਘ ਜੀ ਨਾਲ ਦੇ ਨਾਲ ਦੱਸਦੇ ਜਾਈਏ ਯੂਐਨ ਨੇ ਤੇ ਹੋਰ ਕਈਆਂ ਨੇ ਜਿਹੜਾ ਇਸ ਦੇ ਉੱਤੇ ਚਿੰਤਾ ਪ੍ਰਗਟਾਈ ਹੈ, ਖਾਸ ਕਰਕੇ ਰਾਸ਼ਨ ਨੂੰ ਲੈ ਕੇ, ਸਾਫ਼ ਪਾਣੀ ਨੂੰ ਲੈ ਕੇ, ਬਿਜਲੀ ਨੂੰ ਲੈ ਕੇ, ਵੀ ਉੱਥੇ ਇਦਾਂ ਦੀ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਸਮੱਸਿਆ ਬਣੀ ਪਈ ਆ। ਬੀਤੇ ਦਿਨਾਂ ਦੇ ਵਿੱਚ ਐਂਟਨੀ ਬਲਿੰਕਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਭਾਈ ਇਜ਼ਰਾਈਲ ਦੇ ਕੋਲ ਮਹੀਨੇ ਨਹੀਂ ਕੁਛ ਹਫ਼ਤੇ ਹੀ ਨੇ ਆਪਣੀ ਜਿਹੜੀ ਤੁਸੀਂ ਕਰ ਰਹੇ ਆ ਮਿਲਟਰੀ
ਦੇ ਨਾਲ ਹਮਲੇ ਕਰ ਰਹੇ ਆ ਵੀ ਇੰਨਾ ਕੁ ਟਾਈਮ ਜਿਹੜਾ ਉਹ ਬਣਿਆ ਆ। ਉਧਰ ਅਮਰੀਕਾ ਦੇ ਇਨਸਾਈਡ ਜੋ ਬਾਈਡਨ ਨੂੰ, ਕਿਉਂਕਿ ਅਗਲੇ ਸਾਲ ਇਲੈਕਸ਼ਨਾਂ ਆ, ਉਸ ਜੀ, ਦਾ ਵੀ ਨੁਕਸਾਨ ਜਿਹੜਾ ਝੱਲਣਾ ਪੈ ਰਿਹਾ ਇਸ ਵਾਰ ਦੇ ਕਰਕੇ। ਬਹੁਤ ਸਾਰੇ ਜਿਹੜੇ ਮੁਸਲਿਮ ਵੋਟਰਸ ਨੇ, ਉਹਨਾਂ ਨੇ ਆਲਰੇਡੀ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਵੀ ਭਾਈ ਅਸੀਂ ਨਹੀਂ ਵੋਟ ਪਾਉਣੀ ਬਾਈਡਨ ਹੁਣਾਂ ਨੂੰ। ਸੋ ਉਹਨਾਂ ਦੇ ਉਲਟ ਜਿਹੜਾ ਡਿਸਕੰਟੈਂਟ ਆ, ਉਸ ਨੂੰ ਲੈ ਕੇ ਵੀ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਵਧੀ ਪਈ ਹੈਗੀ ਹੈ। ਸੋ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਉਹ ਅਮਰੀਕਾ ਨੇ ਖੁੱਲੇ ਹੱਥ ਦਿੱਤੇ ਹੋਏ ਆ, ਪੂਰੀ ਸਪੋਰਟ ਜਿਹੜੀ ਆ ਉਹ ਇਜ਼ਰਾਈਲ ਦੀ ਇਸ ਟਾਈਮ ਕਰ ਰਿਹਾ ਹੈਗਾ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਡਗ ਬਰਗਮ ਬੜੇ ਅਮੀਰ ਸੌਫਟਵੇਅਰ ਐਗਜ਼ੀਕਿਊਟਿਵ ਆ ਤੇ ਡਕੋਟਾ ਦੇ ਜਿਹੜੇ ਗਵਰਨਰ ਵੀ ਆ, ਉਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਉਹ ਇਸ ਰੇਸ ਤੋਂ ਬਾਹਰ ਹੈਗੇ ਆ। ਹਜੇ ਤੱਕ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜੋ ਸਰਵੇ ਆ ਰਹੇ ਆ ਉਹਨਾਂ ਦੇ ਮੁਤਾਬਕ ਜਿੰਨੇ ਵੀ ਰਿਪਬਲਿਕਨ ਕੈਂਡੀਡੇਟਸ ਆ ਉਹਨਾਂ ਤੋਂ ਕਿਤੇ ਵੱਧ ਅੱਗੇ ਹੈਗੇ ਆ। ਈਵਨ ਪਿਛਲੇ ਹਫ਼ਤੇ ਆਪਾਂ ਹੋਰ ਵੀ ਸਰਵੇ ਤੁਹਾਡੇ ਨਾਲ ਸਾਂਝੇ ਕੀਤੇ ਸੀ, ਜਿਨ੍ਹਾਂ ਦੇ ਮੁਤਾਬਕ ਘੱਟੋ ਘੱਟ 4 ਤੋਂ ਲੈ ਕੇ 5 ਪੁਆਇੰਟ ਪ੍ਰੈਜ਼ੀਡੈਂਟ ਜੋ ਬਾਈਡਨ ਤੋਂ ਅੱਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ ਰਹੇ ਹੈਗੇ ਆ ਜੇ ਅੱਜ ਇਲੈਕਸ਼ਨ ਹੋਣ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੇਂਜ ਹੁੰਦਾ ਆ ਇਹ ਪਤਾ ਲੱਗੂਗਾ, ਪਰ ਇੱਕ ਬਹੁਤ ਹੀ ਅਮੀਰ ਕੈਂਡੀਡੇਟ ਮਿਸਟਰ ਬਰਗਮ ਅੱਜ ਉਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਇੰਨਾ ਰਿਸਪੌਂਸ ਨਹੀਂ ਮਿਲ ਰਿਹਾ, ਇਸ ਕਰਕੇ ਆਪਣੀ ਜਿਹੜੀ ਆ ਇਲੈਕਸ਼ਨ ਬਿਡ ਆ ਉਸ ਤੋਂ ਕੁਇਟ ਕਰ ਰਿਹਾ ਹੈਗਾ ਆ। ਨਾਰਥ ਡਕੋਟਾ ਦੇ ਰਹਿਣ ਵਾਲੇ ਤੇ ਉੱਥੇ ਦੇ ਜਿਹੜੇ ਗਵਰਨਰ ਹੈਗੇ ਆ, ਇਹਨਾਂ ਦਾ ਸੌਫਟਵੇਅਰ ਕੰਪਨੀ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਮਾਈਕਰੋਸਾਫਟ ਨੇ $1 ਬਿਲੀਅਨ ਦੀ ਜਿਹੜੀ ਬਾਈ ਕੀਤੀ ਸੀ ਤੇ ਬੜੇ ਅਮੀਰ ਕੈਂਡੀਡੇਟ ਸੀਗੇ। ਸੋ ਹੁਣ ਬਾਰ-ਬਾਰ ਜਿਹੜੇ ਆ ਜੋ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਵਿੱਚ ਆ ਉਹ ਕੁਇਟ ਕਰਦੇ ਜਾ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਮਿਟ ਰੋਮਨੀ ਹੁਣੀ ਵੀ ਹੁੰਦੇ ਸੀ ਯੂਟਾ ਦੇ ਪਿਛਲੇ ਸਮੇਂ ਦੇ ਦੌਰਾਨ, ਤੇ ਹੋਰ ਜਿਹੜੇ ਕੈਂਡੀਡੇਟਸ ਆ ਹੁਣ ਜੋ ਨਿੱਕੀ ਹੈਲੀ ਆ ਉਹ ਥੋੜਾ ਅੱਗੇ ਚੱਲ ਰਹੀ ਆ ਬਾਕੀ ਕੈਂਡੀਡੇਟਸ ਦੇ ਸਪੋਰਟ ਉਹਨੂੰ ਮੁਕਾਬਲੇ। ਕਾਫੀ ਮਿਲ ਰਹੀ ਆ। ਸੋ ਜੇ ਮੇਨ ਦੇਖਿਆ ਜਾਵੇ ਨਿੱਕੀ ਹੈਲੀ ਤੇ ਇੱਕ ਜੋ ਟਰੰਪ ਹੋਣੀ ਫਲੋਰੀਡਾ ਆ। ਦੇ ਗਵਰਨਰ ਹੈਗੇ ਆ ਰੌਨ ਡਿਸੈਂਟਿਸ, ਤੇ ਇੱਕ ਜੋ ਹੈਗੇ ਆ ਰਾਮਾਸਵਾਮੀ ਜੋ ਜਿਨ੍ਹਾਂ ਦਾ ਭਾਰਤੀ ਵਿਵੇਕ ਮੂਲ ਦੇ ਰਾਮਾਸਵਾਮੀ। ਵਿਵੇਕ ਰਾਮਾਸਵਾਮੀ, ਉਹ ਚੌਥੇ ਪੰਜਵੇਂ ਪੋਜੀਸ਼ਨ ਤੇ ਆ। ਬੜੇ ਉਹ ਵੀ ਫਾਇਰੀ ਬ੍ਰਾਂਡ ਉਹਨਾਂ ਦੇ ਜਿਹੜੇ ਲੈਕਚਰ ਹੁੰਦੇ ਹੈਗੇ ਆ। ਮਾਈਕ ਪੈਂਸ ਹੋਣੀ ਵੀ ਮੇਰੇ ਖਿਆਲ ਨਾਲ ਉਹ ਕਰ ਗਏ ਸੀ, ਫੋਲਡ ਕਰ ਗਏ ਸੀਗੇ, ਉਹ ਛੱਡ ਗਏ ਆ। ਸੋ ਕਾਫੀ ਹੱਦ ਤੱਕ ਜਿਹੜੇ ਉਹ ਛੱਡ ਚੁੱਕੇ ਹੈਗੇ ਆ। ਵੈਸੇ ਜਿਨ੍ਹਾਂ ਨੇ ਹਰਜੋਤ ਸਿੰਘ ਜੀ ਇਸ ਰੇਸ ਚੋਂ ਆਪਣੇ ਘੋੜੇ ਖਿੱਚ ਲਏ ਆ, ਬਾਹਰ ਕੱਢ ਲਏ ਆ, ਉਹਨਾਂ ਦਾ ਨਾਮ ਹੀ ਕਈਆਂ ਨੂੰ ਪਤਾ ਨਹੀਂ ਸੀਗਾ ਵੀ ਇਹ ਵੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਰਨ ਜਿਹੜੇ ਉਹ ਕਰ ਰਹੇ ਸੀਗੇ। ਸੋ ਮੇਨ ਫੋਕਸ ਟਰੰਪ, ਨਿੱਕੀ ਹੇਲੀ, ਰੌਨ ਡਿਸੈਂਟਿਸ ਵੀ ਬਹੁਤ ਪਿੱਛੇ ਆ, ਉਹਨਾਂ ਦਾ ਵੀ ਘੱਟ ਹੀ ਜਿਹੜੇ ਚਾਂਸ ਇਸ ਟਾਈਮ ਲੱਗ ਰਹੇ ਆ। ਨਿਊਸਮ ਹੁਣਾਂ ਦੇ ਨਾਲ ਉਹਨਾਂ ਨੇ ਜ਼ਰੂਰ ਵਾਰਤਾਲਾਪ ਜਿਹੜੀ ਉਹ ਕੀਤੀ ਸੀ, ਉਹਨਾਂ ਦਾ ਡਿਬੇਟ ਜਿਹੜਾ ਹੋਇਆ ਸੀ, ਪਰ ਉਸ ਦੇ ਵਿੱਚ ਵੀ ਨਿੱਕੀ ਹੇਲੀ ਦਾ ਜ਼ਿਆਦਾ ਕਹਿ ਲਓ ਵੀ ਉਸ ਨੂੰ ਪੋਜ਼ਿਟਿਵ ਰਿਹਾ ਇਹਦੇ ਨਾਲੋਂ ਜਿਹੜੀ ਨਾ ਉਸ ਦੇ ਵਿੱਚ ਮੌਜੂਦ ਸੀਗੀ। ਸੋ ਲੈਟਸ ਸੀ ਉੱਥੇ ਕੀ ਬਣਦਾ ਆ, ਪਰ ਇਹਦੀਆਂ ਅਪਡੇਟਸ ਆਉਂਦੀਆਂ ਰਹਿਣੀਆਂ ਆ। ਉਹ ਹੁਣ ਆਉਣ ਵਾਲੇ ਕੁਝ ਮਹੀਨਿਆਂ 'ਚ, ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨਿਆਂ ਦੇ ਵਿੱਚ ਪ੍ਰਾਇਮਰੀ ਸ਼ੁਰੂ ਹੋ ਜਾਣੀਆਂ ਆ। ਕੌਣ ਕੀ ਕਹਿ ਰਿਹਾ, ਕਿਵੇਂ ਕਹਿ ਰਿਹਾ, ਬਸ ਉਸੇ ਦੇ ਉੱਤੇ ਜਿਹੜਾ ਉਹ ਜ਼ੋਰ ਲੱਗਣਾ ਸ਼ੁਰੂ ਆ। ਰਹਿ ਗਏ ਨੇ ਹਰਜੋਤ ਸਿੰਘ ਜੀ 11 ਮਹੀਨੇ। 11 ਮਹੀਨਿਆਂ ਦੇ ਵਿੱਚ ਕੌਣ ਬਾਜੀ ਮਾਰਦਾ ਆ 2024 ਦੀ ਇਲੈਕਸ਼ਨ ਦੇ ਲਈ, ਉਸ ਦੇ ਉੱਤੇ ਜਿਹੜਾ ਹੁਣ ਦਾ ਲੱਗਣੇ ਸ਼ੁਰੂ ਹੋਣਗੇ। ਮਿਡ 2024 ਤੱਕ, ਜੂਨ ਜੁਲਾਈ ਤੱਕ ਦੋਨੋਂ ਹੀ ਧਿਰਾਂ ਦੇ ਕੈਂਡੀਡੇਟ ਜਿਹੜੇ ਉਹ ਕਨਫਰਮ ਹੋ ਜਾਣੇ ਆ। ਇੱਧਰਲੇ ਪਾਸੇ ਡੈਮੋਕ੍ਰੇਟ ਪਾਸੇ ਵਾਲੇ ਤਾਂ ਪ੍ਰੈਜ਼ੀਡੈਂਟ ਬਾਈਡਨ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਉੱਦਾਂ ਸ਼ੈਡੋ ਕੈਂਪੇਨ ਦਾ ਦੋਸ਼ ਜਿਹੜਾ ਨਿਊਸਮ ਹੋਣਾ ਦੇ ਉੱਤੇ ਲੱਗਦਾ ਆ। ਦੇਖੋ ਉਦੋਂ ਤੱਕ ਕੀ ਗੱਲ ਜਿਹੜੀ ਉਹ ਬਣਦੀ ਆ। ਤੇ ਦੂਜੇ ਪਾਸੇ ਜਿਹੜਾ ਆ ਉਹ ਹੁਣ ਦੇਖੋ ਕੀ ਹੁੰਦਾ ਆ। ਤੇ ਡਿਬੇਟ ਇਸ ਵਾਰ ਸ਼ਾਇਦ ਆਪਾਂ ਨੂੰ ਘੱਟ ਦੇਖਣ ਨੂੰ ਜਿਹੜੇ ਉਹ ਮਿਲਣ, ਕਿਉਂਕਿ ਜੇ ਟਰੰਪ ਹੁਣੀ ਬਣੇ ਤਾਂ ਉਹਨਾਂ ਨੇ ਪਹਿਲਾਂ ਹੀ ਨਾ ਜਿਹੜੀ ਕੀਤੀ ਹੋਈ ਡਿਬੇਟਾਂ ਦੇ ਵਿੱਚ ਆਉਣ ਤੋਂ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ, 3 ਭਾਰਤੀ ਮੂਲ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਸੇਂਟ ਚਾਰਲਸ ਕਾਉਂਟੀ ਦੇ ਵਿੱਚ। ਇੱਕ ਰੂਰਲ ਇਲਾਕਾ ਸੀ, ਪੇਂਡੂ ਇਲਾਕਾ ਸੀ। ਉਹਨਾਂ ਨੇ ਆਪਣਾ ਜਿਹੜਾ ਕਜ਼ਨ ਆ ਉਹਨੂੰ ਸੱਦਿਆ ਅਮਰੀਕਾ ਦੇ ਵਿੱਚ, ਕਹਿੰਦਾ ਵੀ ਤੈਨੂੰ ਅਸੀਂ ਕਰਾਵਾਂਗੇ ਪੜ੍ਹਾਈ। ਇਸ ਸਟੂਡੈਂਟ ਵੀਜ਼ੇ ਤੇ ਉਹਨੂੰ ਸੱਦ ਤਾਂ ਉੱਥੇ ਲਿਆ
ਤੇ ਸੱਦਣ ਤੋਂ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਵੀ ਬੇਸਮੈਂਟ ਦੇ ਵਿੱਚ ਪੱਕਾ ਹੀ ਬੰਦ ਕਰਕੇ ਰੱਖਿਆ ਤੇ ਉਸ ਤੋਂ ਸਲੇਵ ਲੇਬਰ 1 ਸਾਲ ਤੱਕ ਜਿਹੜੀ ਉਹ ਕਰਾਈ ਆ। 35 ਸਾਲਾ ਵੈਂਕਟੇਸ਼ ਸਤਰੂ, ਨਿਖਿਲ ਪਨਮਾਤਸਾ 27 ਸਾਲਾਂ ਦਾ, ਸਰਾਵਨ ਪੈਨੂ ਮੈਚਟਾ 23 ਸਾਲਾਂ ਦਾ। ਇਹ ਕਹਿੰਦੇ ਤਿੰਨੇ ਜਾਣਿਆਂ ਨੂੰ ਹੁਣ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਉਹਦੇ ਚਾਰजेस, ਪਰਪਸਿਸ ਆਫ ਸਲੇਵਰੀ, ਇਨਵੋਲੰਟੀਅਰ ਸਰਵਿਚਿਊਡ, forced labor, human trafficking, misuse of documentation, domestic assault first degree, armed criminal action, kidnapping, abuse through forced labor, ਇਹਦੇ ਜਿਹੜੇ ਵੱਡੇ ਵੱਡੇ ਚਾਰजेस ਆ ਉਹ ਹੁਣ ਲੱਗੇ ਆ। ਸੇਂਟ ਚਾਰਲਸ ਕਾਉਂਟੀ ਦੀ ਪੁਲਿਸ ਨੇ ਰਿਸਪੌਂਡ ਕੀਤਾ ਸੀ। ਉੱਥੇ ਦਾ ਇੱਕ ਹਾਈਵੇ ਡੀ ਆ, ਉੱਥੇ ਬੀਤੇ ਬੁੱਧਵਾਰ ਨੂੰ, ਜਿਸ ਤੋਂ ਬਾਅਦ ਇੱਕ ਉੱਥੇ ਦੇ ਜਿਹੜਾ ਰਹਿ ਰਿਹਾ ਵਸਨੀਕ ਆ ਉਸਨੇ ਕਾਲ ਕੀਤਾ ਸੀ। ਉਹ ਕਹਿੰਦਾ ਵੀ ਉਹਨੂੰ ਲੱਗਾ ਵੀ ਇਹ ਬੰਦੇ ਨੂੰ ਮਦਦ ਦੀ ਜਿਹੜੀ ਜ਼ਰੂਰਤ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜਦ ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੇ ਜੋ ਹਾਲਾਤ ਦੇਖਿਆ ਵੀ 20 ਸਾਲਾਂ ਦਾ ਉਹਨਾਂ ਦਾ ਹੀ ਕਜ਼ਨ, ਉਹਨੇ ਡੋਰ ਖੋਲੀ, ਭੱਜ ਕੇ ਬਾਹਰ ਆਇਆ ਤੇ ਕਹਿੰਦਾ ਵੀ ਮੇਰੀ ਮਦਦ ਕਰੋ। ਉਹ ਗਿੜਗੜਾਉਣ ਜਿਹੜਾ ਆ ਉੱਥੇ ਲੱਗ ਗਿਆ। ਇਸੇ ਦੇ ਦੌਰਾਨ ਹੀ ਜਿਹੜਾ ਨਿਖਿਲ ਜਿਹੜਾ ਆ ਉਹ ਵੀ ਤੇ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਸ਼ਰਵਣ ਸੀਗਾ ਉਹ ਵੀ ਉੱਥੇ ਆਇਆ। ਉਹਨਾਂ ਨੇ ਆਫਿਸਰਸ ਨੂੰ ਅੰਦਰ ਆਉਣ ਤੋਂ ਨਾ ਕਰ ਦਿੱਤੀ, ਪਰ ਇਸੇ ਦੌਰਾਨ ਉਹਨਾਂ ਨੇ, ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਜਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਵੈਂਕਟੇਸ਼ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ। ਸੇਂਟ ਚਾਰਲਸ ਕਾਉਂਟੀ ਦੇ ਪ੍ਰੋਸੀਕਿਊਟਿੰਗ ਅਟਰਨੀ ਜੋਸਫ ਮੈਕਲੋ ਨੇ ਕਿਹਾ ਆ ਵੀ ਇਸ ਦੇ ਵਿੱਚ ਜਿਹੜਾ ਵੈਂਕਟੇਸ਼ ਆ ਉਸ ਨੂੰ ਮੁੱਖ ਅਪਰਾਧੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ, ਤੇ ਜਿਹੜੇ ਕਜ਼ਨਸ ਆ ਉਹ ਉਹਦੇ ਵਿਕਟਮ ਦੇ ਤੌਰ ਦੇ ਉੱਤੇ ਦੇਖੇ ਜਾ ਰਹੇ ਆ। ਸੋ ਤਿੰਨਾਂ ਜਾਣਿਆਂ ਨੇ ਆਪਣੇ ਕਜ਼ਨ ਨੂੰ ਅਮਰੀਕਾ ਦੇ ਵਿੱਚ ਐਜੂਕੇਸ਼ਨ ਦੇ ਬਹਾਨੇ ਸੱਦਿਆ, ਤੇ ਸੱਦਣ ਤੋਂ ਬਾਅਦ ਦੇ ਵਿੱਚ ਉਸ ਤੋਂ ਬੰਧੂਆ ਮਜ਼ਦੂਰੀ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਆ ਉਹ ਕਰਾਈ ਆ। 20 ਸਾਲਾਂ ਦੇ ਮੁੰਡੇ ਨੂੰ ਅਮਰੀਕਾ ਦੇ ਅਧਿਕਾਰੀਆਂ ਨੇ ਮਸਾਂ ਹੀ ਇਸ ਘਿਨੌਣੀ ਜਿਹੜੇ ਟਰੈਪ ਦੇ ਵਿੱਚੋਂ ਬਚਾਇਆ। ਮਜ਼ੂਰੀ ਦੇ ਵਿੱਚ ਇਹ ਸੇਂਟ ਚਾਰਲਸ ਕਾਉਂਟੀ ਪੈਂਦੀ ਆ, ਤੇ ਕਹਿੰਦੇ ਵੀ ਬਹੁਤ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਜਾਂਦਾ ਸੀ, ਇੱਥੋਂ ਤੱਕ ਕਿ ਉਸ ਨੂੰ ਬਾਥਰੂਮ ਵੀ ਨਹੀਂ ਜਿਹੜਾ ਉਹ ਜਾਣ ਦਿੱਤਾ ਜਾਂਦਾ ਸੀਗਾ। ਕਹਿੰਦੇ ਵੀ ਬਹੁਤ ਹੀ ਇਨਹਿਊਮੇਨ, ਇਨਸਾਨਾਂ ਤੋਂ ਵੀ ਪਰੇ, ਜਾਨਵਰਾਂ ਦੇ ਨਾਲ ਵੀ ਇੰਨਾ ਸਲੂਕ ਮਾੜਾ ਨਹੀਂ ਕੀਤਾ ਜਾਂਦਾ ਜੋ ਇਸ ਮੁੰਡੇ ਦੇ ਨਾਲ ਜਿਹੜਾ ਉਹ ਹੋਇਆ ਆ। ਨਾਮ ਜਿਹੜਾ ਜੇ ਉਹਨਾਂ ਨੇ ਉਸ ਦਾ ਡਿਸਕਲੋਜ਼ ਨਹੀਂ ਕੀਤਾ ਹੈਗਾ, ਪਰ ਹੁਣ ਜਿਨ੍ਹਾਂ ਨੂੰ ਇਹ ਤਿੰਨਾਂ ਦਾ ਨਾਂ ਪਤਾ ਲੱਗ ਗਿਆ, ਜਿਹੜੇ ਜਾਣਦੇ ਹੋਣਗੇ ਉਹਨਾਂ ਨੇ ਰਿਸ਼ਤੇਦਾਰੀ ਤੋਂ ਪਤਾ ਲੱਗ ਹੀ ਜਾਣਾ ਆ ਵੀ ਉਹ ਕਿਹੜਾ ਜਿਹੜਾ ਵਿਚਾਰਾ ਮੁੰਡਾ ਸੀ। PVC ਪਾਈਪ, ਇਲੈਕਟ੍ਰਿਕ ਵਾਇਰ, ਮੈਟਲ ਰੋਡ, ਵੁਡਨ ਬੋਰਡ, ਡੰਡਿਆਂ ਦੇ ਨਾਲ ਜਿਹੜਾ ਕਹਿੰਦੇ ਵੀ ਉਸ ਨੂੰ ਕੁੱਟਦੇ ਰਹੇ। ਵਾਟਰ ਸਪਲਾਈ, ਜਿਹੜੀ ਵਾਸ਼ਿੰਗ ਮਸ਼ੀਨ ਵਾਲੀ ਪਾਣੀ ਵਾਲਾ ਹੁੰਦਾ ਸੀ, ਉਹੀ ਕਹਿੰਦੇ ਉਸ ਨੂੰ ਪੀਣ ਨੂੰ ਕਿਤੇ ਮਿਲਦਾ ਸੀ। ਕਹਿੰਦੇ ਵੀ ਇਹ ਸੋਚਿਆ ਵੀ ਨਹੀਂ ਜਾ ਸਕਦਾ ਜੋ ਹਾਲਾਤ ਇਹਨਾਂ ਤਿੰਨ ਭਾਰਤੀਆਂ ਨੇ ਇਸ ਆਪਣੇ ਹੀ ਕਜ਼ਨ ਦੇ ਨਾਲ ਜਿਹੜੇ ਉਹ ਕੀਤੇ ਆ, ਵੀ ਹੱਦ ਜਿਹੜੀ ਆ ਉਹ ਉਹਨਾਂ ਨੇ ਕਰ ਦਿੱਤੀ। ਵੀ ਬਹੁਤ ਹੀ ਮਾੜਾ ਜਿਹੜਾ ਆ ਇਹ ਹਾਲਾਤ ਸੀ। ਕਹਿੰਦੇ ਵੀ ਜਿਉਂ ਸਵੇਰੇ 4:30 ਵਜੇ ਤੋਂ ਉਹਨੂੰ ਉਠਾਉਂਦੇ ਸੀਗੇ ਤਾਂ ਇਹੀ ਕੁਛ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੁਛ ਕਰਾਈ ਜਾਂਦੇ ਸੀ। ਇਹ ਮੁੰਡਾ ਜਿਹੜਾ ਉਹ ਆਇਆ ਸੀ ਮਜ਼ੂਰੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਰੌਲਾ ਕਰਕੇ ਜਿਹੜੀ ਥਾਂ ਆ ਮਜ਼ੂਰੀ ਦੇ ਵਿੱਚ, ਉੱਥੇ ਪੜ੍ਹਨ ਦੇ ਲਈ। ਤੇ ਇਹਨਾਂ ਦੇ ਵਿੱਚੋਂ ਇੱਕ ਜਾਣਾ ਤਾਂ ਕਹਿੰਦੇ ਵੀ ਉਹਦੀ ਆਪਣੀ IT ਕੰਪਨੀ ਸੀਗੀ, ਉਹਦੇ ਦੇ ਵਿੱਚ ਹੀ ਜਿਹੜਾ ਧੱਕੇ ਦੇ ਨਾਲ ਜਿਹੜਾ ਆ ਉਹ ਤੋਂ ਕੰਮ ਕਰਾਉਂਦੇ ਸੀ, ਤੇ ਬਾਕੀ ਘਰ ਦੇ ਕੰਮ ਤੇ ਹੋਰ ਪੁੱਠੀਆਂ ਸਿੱਧੀਆਂ ਚੀਜ਼ਾਂ ਤੇ ਕੁੱਟਮਾਰ ਜਿਹੜੀ ਉਸ ਦੀ ਕਰਦੇ ਰਹੇ ਆ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ, ਕਹਿੰਦੇ ਵੀ ਜਿਹੜੇ ਤਿੰਨੇ ਸਸਪੈਕਟ ਆ ਉਹ ਅਮੀਰ ਸੀਗੇ, ਇੱਥੋਂ ਤੱਕ ਕਿ ਉਹਨਾਂ ਦੇ ਪੋਲੀਟੀਕਲ ਕਨੈਕਸ਼ਨ ਵੀ ਦੱਸੇ ਜਾ ਰਹੇ ਆ ਇੰਡੀਆ ਦੇ ਵਿੱਚ, ਤੇ ਉਹਦੇ ਕਰਕੇ ਇਹਨਾਂ ਨੂੰ ਕੁਛ ਡਰ ਹੈ ਜਿਹੜਾ ਉਹ ਨਹੀਂ ਸੀਗਾ, ਭੈ ਨਹੀਂ ਸੀਗਾ। ਪਰ ਉਹਦੇ ਨੇਬਰਸ ਨੇ ਸੀ ਉਹ 20 ਸਾਲਾਂ ਦੇ ਨਿਆਣੇ ਦੀ ਕਹਿ ਲਓ ਵੀ ਜਾਨ ਜਿਹੜੀ ਆ ਉਹ ਬਚਾਈ ਆ। ਇੱਕ ਹੋਰ ਬੰਦਾ ਚਿਰਾਗ ਸ਼ਾਹ ਕਹਿੰਦੇ ਵੀ ਉੱਥੇ ਸਟਰੀਟ ਦੇ ਉੱਤੇ ਅੱਗੇ ਰਹਿੰਦਾ ਹੈ। ਜਦ ਉਹਨੂੰ ਪਤਾ ਲੱਗਾ ਕਹਿੰਦਾ ਵੀ ਮੈਂ ਤਾਂ ਭੌਚੱਕਾ ਹੀ ਹੋ ਗਿਆ, ਸ਼ੌਕਿੰਗ ਸੀਗਾ ਮੇਰੇ ਲਈ ਵੀ ਇਸ ਦੇ ਵਿੱਚ 100 ਸਾਲਾਂ ਦੀ ਅਨਇਨਕੋਰਪੋਰੇਟਿਡ ਕਮਿਊਨਿਟੀ ਦੇ ਵਿੱਚ ਉੱਥੇ ਰਹਿੰਦੇ ਆ, ਤੇ ਉੱਥੇ ਇਹ ਕੁਛ ਜਿਹੜਾ ਉਹ ਹੋ ਰਿਹਾ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗ ਰਿਹਾ। ਜੀ, ਅਗਲੀ ਖਬਰ ਵਿੱਚ ਚਲੀਏ। ਇੱਕ ਸਾਬਕਾ USA ਦਾ ਅੰਬੈਸਡਰ, ਉਸ ਨੂੰ ਅਰੈਸਟ ਕੀਤਾ ਗਿਆ ਕਿ ਉਹ ਸੀਕ੍ਰੇਟਲੀ ਕਿਊਬਾ ਦੇ ਏਜੰਟਸ ਦੇ ਲਈ ਕੰਮ ਕਰਦਾ ਸੀ। ਸੋ ਇਹ ਬੜੀ ਹੈਰਾਨੀਜਨਕ ਖਬਰ ਆਈ ਆ। 73 ਸਾਲਾਂ ਦਾ ਮੈਨੂਅਲ ਰੋਚਾ ਨਾਮ ਦਾ ਇਹ ਜੋ ਸਾਬਕਾ ਅੰਬੈਸਡਰ ਆ USA ਦਾ, ਬੋਲੀਵੀਆ ਨੂੰ ਰਿਹਾ ਹੈਗਾ ਆ,
ਤੇ ਉਸ ਨੂੰ ਮਿਆਮੀ ਦੇ ਵਿੱਚ ਇੱਕ ਕ੍ਰਿਮੀਨਲ ਕੰਪਲੇਂਟ ਤੋਂ ਬਾਅਦ ਅਰੈਸਟ ਕੀਤਾ ਗਿਆ ਹੈਗਾ ਆ। ਉਹਦੀ ਜਿਹੜੀ ਆ ਪਬਲਿਕ ਕੋਰਟ ਅਪੀਅਰੈਂਸ ਅੱਜ ਹੋਣੀ ਆ ਕੋਰਟ ਦੇ ਵਿੱਚ। ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜੇ-ਕਿਹੜੇ ਚਾਰਜਸ ਲਾਏ ਗਏ ਆ। 2 ਲੋਕ ਇਸ ਕੰਪਲੇਂਟ ਦੇ ਵਿੱਚ ਅੱਗੇ ਆਏ ਆ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ, ਜਿਨ੍ਹਾਂ ਨੇ ਇਹ ਦੱਸਿਆ ਆ ਰੋਚਾ ਜੋ ਆ ਉਹ ਕਿਊਬਨ ਗਵਰਨਮੈਂਟ ਦੇ ਇੰਟਰਸਟ ਦੇ ਲਈ ਕਿੱਦਾਂ ਕੰਮ ਕਰਦਾ ਸੀ। ਫੈਡਰਲ ਲਾ ਜੋ ਆ ਉਹਦੇ ਮੁਤਾਬਕ ਫੋਰਨ ਗਵਰਨਮੈਂਟ ਦੇ ਲਈ ਜਾਂ ਕੋਈ ਉਹਨਾਂ ਦੀ ਜਿਹੜੀ ਐਂਟੀਟੀ ਆ USA ਦੇ ਵਿੱਚ, ਉਹਦੇ ਵਿੱਚ ਕੋਈ ਵੀ ਜਿਹੜੀ ਆ ਕੰਮ ਨਹੀਂ ਕਰ ਸਕਦਾ ਹੈਗਾ, ਇਹ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ। ਕਹਿੰਦੇ ਭਈ ਰੋਚਾ ਨੇ 25 ਸਾਲ ਉਹਦਾ ਜਿਹੜਾ ਡਿਪਲੋਮੈਟਿਕ ਕੈਰੀਅਰ ਸੀ, ਦੋਨੋਂ ਹੀ ਡੈਮੋਕ੍ਰੇਟ ਤੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੰਮ ਕੀਤਾ। ਮੇਜਰ ਉਸਨੇ ਆਪਣਾ ਕੰਮ ਆ ਉਹ ਲੈਟਿਨ ਅਮਰੀਕਾ ਦੇ ਵਿੱਚ ਹੀ ਕੀਤਾ ਕੋਲਡ ਵਾਰ ਦੇ ਦੌਰਾਨ। ਇਸ ਤੋਂ ਬਿਨਾਂ ਉਸਨੇ ਇਟਲੀ, ਹੌਂਡੂਰਾਸ, ਮੈਕਸੀਕੋ, ਡੋਮਿਨਿਕ ਰਿਪਬਲਿਕ ਉੱਥੇ ਵੀ ਕੰਮ ਕੀਤਾ ਹੈਗਾ ਐਜ਼ ਐਨ ਐਕਸਪਰਟ ਫॉर ਨੈਸ਼ਨਲ ਸਿਕਿਉਰਿਟੀ ਕਾਉਂਸਲ। ਰੋਚਾ ਦੀ ਜਿਹੜੀ ਵਾਈਫ ਆ ਕਾਰਲਾ ਵਿਟਕੋਪ ਰੋਚਾ, ਉਹਨੇ ਕਹਿੰਦੇ ਕੋਈ ਇਦਾਂ ਦਾ ਜਿਹੜਾ ਕਮੈਂਟ ਨਹੀਂ ਦਿੱਤਾ ਜਦੋਂ ਉਸਨੂੰ ਜਿਹੜੇ ਪੱਤਰਕਾਰ ਆ ਉਹਨਾਂ ਨੇ ਪੁੱਛਿਆ ਹੈਗਾ ਆ, ਤੇ ਆਪਣਾ ਫੋਨ ਹੈਂਗ ਕਰ ਦਿੱਤਾ। ਜਸਟਿਸ ਡਿਪਾਰਟਮੈਂਟ ਨੇ ਵੀ ਇਹਦੇ ਬਾਰੇ ਹਜੇ ਕੋਈ ਡਿਟੇਲ ਨਹੀਂ ਦਿੱਤੀ ਹੈਗੀ। ਸੋ ਅੱਜ ਚਾਰਜਸ ਫਾਈਲ ਹੋਣਗੇ, ਉਸ ਤੋਂ ਬਾਅਦ ਪਤਾ ਚੱਲੇਗਾ ਵੀ ਇਹ ਸਾਬਕਾ ਐਂਬੈਸਡਰ ਜੋ ਸੀ ਕਿਹੜੀ ਸਰਕਾਰ ਦੇ ਨਾਲ ਕਿਹੜੀ ਇਨਫੋਰਮੇਸ਼ਨ ਦਿੰਦਾ ਰਿਹਾ ਹੈਗਾ। ਜੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਜੀ ਬਾਅਦ ਬ੍ਰੇਕ ਤੋਂ ਬਾਅਦ 2 ਇੰਪੋਰਟੈਂਟ ਖਬਰਾਂ ਰਾਜਕਨਵੀਰ ਸਿੰਘ ਜੀ ਆਪਾਂ ਕਰਨੀਆਂ। ਇੱਕ ਭਾਈ ਅਵਤਾਰ ਸਿੰਘ ਖੰਡਾ ਨੂੰ ਲੈ ਕੇ ਹੁਣ ਇਹ ਆ ਰਿਹਾ ਵੀ ਕਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਇੱਕ ਇੰਡੀਆ ਦਾ ਰਾਜ ਦਾ ਅਧਿਕਾਰੀ ਉੱਥੋਂ ਭਜਾਇਆ ਸੀ ਉਸੇ ਸੰਬੰਧ ਦੇ ਵਿੱਚ। ਤੇ ਇੱਕ ਚਾਈਨਾ ਦੇ ਵਿੱਚ ਜਿਹੜੀ ਬੱਚਿਆਂ ਦੇ ਵਿੱਚ ਨਿਮੋਨੀਆ ਆਊਟਬ੍ਰੇਕ ਹੋ ਰਹੀ ਆ, ਉਹ ਪੂਰੀ ਦੁਨੀਆ 'ਚ ਫੈਲ ਰਹੀ ਹੈ। ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਜੋ ਭਾਰਤ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ ਡਿਕਲੇਅਰ ਕਰਨ ਤੋਂ ਬਾਅਦ ਵਾਰ-ਵਾਰ ਕੁਛ ਸਮੇਂ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੇ ਏਜੰਟਸ ਦੇ ਦੁਆਰਾ, ਉਹ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਹੌਟ ਮੁੱਦਾ ਬਣਿਆ ਹੋਇਆ ਹੈਗਾ। ਕੱਲ ਟੋਰਾਂਟੋ ਸਟਾਰ, ਇੱਕ ਟੋਰਾਂਟੋ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਆਪਣਾ ਓਪੀਨੀਅਨ ਆਰਟੀਕਲ ਲਿਖਿਆ ਹੈਗਾ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਮੋਦੀ ਨੂੰ ਪੂਰੇ ਧੱਕੇ ਦੇ ਨਾਲ ਪੁੱਛਣਾ ਚਾਹੀਦਾ ਵੀ ਭਾਈ ਨਿੱਜਰ ਦੇ ਮਾਮਲੇ ਦੇ ਵਿੱਚ ਜੋ ਕਤਲ ਹੋਇਆ ਸੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ, ਉਹ 'ਚ ਪੂਰੀ ਤਰ੍ਹਾਂ ਕੋਆਪਰੇਸ਼ਨ ਕਰੇ ਭਾਰਤੀ ਸਰਕਾਰ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਸ ਟਾਈਮ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਖੜ ਕੇ ਕਿਹਾ ਸੀ ਵੀ ਭਾਰਤ ਦੀ ਸਰਕਾਰ ਦੇ ਏਜੰਟਸ ਇਨਵੋਲਵ ਹੈਗੇ ਆ ਜੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਧਰਤੀ ਤੇ ਮਾਰਨ ਤੇ ਉਸ ਟਾਈਮ ਦੇ ਉੱਤੇ ਭਾਰਤੀ ਸਰਕਾਰ ਨੇ ਇਹ ਕਿਹਾ ਸੀ ਵੀ ਅਬਸਰਡ ਆ ਇਹ ਵੀ ਇਹ ਹੋ ਨਹੀਂ ਸਕਦਾ। ਉਸ ਤੋਂ ਬਾਅਦ ਹੁਣ ਦੇਖੋ ਵੀ ਜਦੋਂ ਫਿਰ ਅਮਰੀਕਾ ਦੇ ਵਿੱਚ ਜਿਹੜੇ ਚਾਰजेस ਫਾਈਲ ਹੋਏ ਆ ਤੇ ਭਾਰਤ ਦੀ ਸਰਕਾਰ ਦਾ ਜਿਹੜਾ ਰੁੱਖ ਆ ਉਹ ਬੜਾ ਨਰਮ ਪੈ ਗਿਆ। ਕਹਿੰਦੇ ਵੀ ਅਸੀਂ ਹਾਈ ਲੈਵਲ ਜਿਹੜੀ ਇਨਕੁਆਇਰੀ ਆ ਉਹ ਸੈੱਟ ਕਰ ਰਹੇ ਆ, ਇਹ ਸੀਰੀਅਸ ਮੈਟਰ ਆਫ ਕੰਸਰਨ ਹੈਗਾ ਆ। ਬਿਲਕੁਲ ਸੋ ਟੋਰਾਂਟੋ ਸਟਾਰ ਦੇ ਮੁਤਾਬਕ ਇਹ ਕਿਹਾ ਗਿਆ ਆ ਵੀ ਅਮਰੀਕਾ ਤੇ ਕੈਨੇਡਾ, ਓਟਾਵਾ ਤੇ ਵਾਸ਼ਿੰਗਟਨ, ਇਹਨਾਂ ਨੂੰ ਇੱਕ ਫੋਰਸਫੁਲ ਮੈਸੇਜ ਭਾਰਤ ਸਰਕਾਰ ਨੂੰ ਭੇਜਣਾ ਚਾਹੀਦਾ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆਫ ਕੈਨੇਡੀਅਨਸ ਤੇ ਅਮਰੀਕਨ ਸਿਟੀਜ਼ਨਸ ਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ। ਜੀ ਬੜਾ ਹੀ ਕਲੀਅਰ ਕੱਟ ਇਹ ਐਡੀਟੋਰੀਅਲ ਦੇ ਵਿੱਚ ਲਿਖਿਆ ਗਿਆ ਹੈਗਾ। ਹੁਣ ਦੇਖਦੇ ਹਾਂ ਵੀ ਕੀ ਜਿਹੜੀਆਂ ਸਰਕਾਰਾਂ ਕਰਦੀਆਂ ਆ। ਦੂਸਰੇ ਪਾਸੇ ਅੱਜ ਦੀ ਜਿਹੜੀ ਆ ਗਾਰਡੀਅਨ ਨਿਊਜ਼ਪੇਪਰ ਆ ਜੋ ਇੰਗਲੈਂਡ ਦਾ ਆ, ਯੂਕੇ ਦਾ, ਉਹਨਾਂ ਨੇ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਹੈ ਵੀ ਕਿਸ ਤਰ੍ਹਾਂ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਦੇ ਟਾਈਮ ਦੇ ਦੌਰਾਨ ਉਹਨਾਂ ਦੀ ਸਿਸਟਰ ਨੂੰ, ਉਹਨਾਂ ਦੀ ਮਦਰ ਨੂੰ ਕਿੱਦਾਂ ਤੰਗ ਕੀਤਾ ਜਾਂਦਾ ਸੀ। ਈਵਨ ਇੱਕ ਟਾਈਮ ਦੇ ਉੱਤੇ ਜੋ ਇੰਗਲੈਂਡ ਦੀ ਸਰਕਾਰ ਆ, ਉਹਨਾਂ ਨੇ ਇੱਕ ਭਾਰਤ ਦਾ ਜਸੂਸ ਜਾਂ ਭਾਰਤ ਦਾ ਏਜੰਟ ਉਸ ਨੂੰ ਇੰਗਲੈਂਡ ਤੋਂ ਬਾਹਰ ਕੱਢ ਵੀ ਦਿੱਤਾ ਸੀਗਾ। ਜਿੱਦਾਂ ਇਹ ਕੈਨੇਡਾ ਵਾਲਿਆਂ ਨੇ ਖਬਰਾਂ ਆ ਕੀਤਾ, ਅਮਰੀਕਾ ਵਾਲਿਆਂ ਨੇ ਕੀਤਾ। ਬਿਲਕੁਲ ਜੀ। ਸੋ ਕਹਿੰਦੇ ਪਈ ਵੈਸਟ ਮਿਡਲੈਂਡ ਪੁਲਿਸ ਦੇ ਇਨਵੈਸਟੀਗੇਟ ਕਰ ਰਹੀ ਆ ਇਸ ਸਾਰੇ ਕਾਸੇ ਨੂੰ। ਜਦੋਂ ਤੋਂ ਹੀ ਹੁਣ ਦੁਬਾਰਾ ਕੀ ਫਿਰ ਕਿਉਂਕਿ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਜਦੋਂ ਇਹ ਉੱਭਰ ਕੇ ਆਇਆ, ਇਹ ਤਾਂ ਸ਼ਰੇਆਮੀ ਭਾਰਤ ਦੀ ਸਰਕਾਰ ਦੇ ਬੰਦੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਇਨਵੋਲਵ ਆ। ਸਿੱਖਾਂ ਨੂੰ ਕੁਛ ਕਸ਼ਮੀਰੀਆਂ ਦੇ ਵੀ ਨਾਂ ਰਹਿ ਗਏ ਤੇ ਮਿਨੋਰਟੀਜ਼ ਨੂੰ। ਹੁਣ ਦੁਬਾਰਾ ਕੀ ਫਿਰ ਪ੍ਰੈਸ਼ਰ ਬਹੁਤ ਜ਼ਿਆਦਾ ਇੰਗਲੈਂਡ ਦੀ ਸਰਕਾਰ ਦੇ ਉੱਤੇ ਸਿੱਖਾਂ ਵੱਲੋਂ ਤੇ ਹੋਰ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਪੈ ਰਿਹਾ ਆ ਵੀ ਭਾਈ ਇਹ ਕਿੱਦਾਂ ਹੋ ਗਿਆ ਵੀ ਕਿਸ ਤਰ੍ਹਾਂ ਇੱਕ 4 ਦਿਨਾਂ ਦੇ ਵਿੱਚ ਤੁਸੀਂ ਇੱਕ ਬੰਦਾ ਹਸਪਤਾਲ ਜਾਵੇ ਤੇ ਉਹਦੀ ਮੌਤ ਹੋ ਜਾਏ ਵੀ ਜੀ ਉਹਨੂੰ ਕੈਂਸਰ ਸੀ। ਇਹ ਤਾਂ ਇੱਕ ਬਹੁਤ ਸਰਪ੍ਰਾਈਜ਼ਿੰਗ ਹੈਗਾ ਆ। ਇਹ ਸਾਰੇ ਕਾਸੇ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਆ। ਗਾਰਡੀਅਨ ਨਿਊਜ਼ਪੇਪਰ ਨੇ ਬੜੇ ਡਿਟੇਲ ਚ ਲਿਖਿਆ ਵੀ ਕਿਸ ਤਰ੍ਹਾਂ ਅਵਤਾਰ ਸਿੰਘ ਖੰਡਾ ਉਹਨਾਂ ਦੇ ਮਦਰ ਤੇ ਉਹਨਾਂ ਦੀ ਜਿਹੜੀ ਸਿਸਟਰ ਆ ਉਸ ਨੂੰ ਪੰਜਾਬ ਪੁਲਿਸ ਆਪਣੇ ਥਾਣੇ ਲਿਆਂਦੀ ਸੀ। ਉੱਥੇ ਪੁਲਿਸ ਸਟੇਸ਼ਨ ਲਿਆ ਕੇ ਦੋਨਾਂ ਨੂੰ, ਉਹਨਾਂ ਦੀ ਸਿਸਟਰ ਨੂੰ ਤੇ ਉਹਨਾਂ ਦੀ ਮਦਰ ਨੂੰ, ਅਲੱਗ-ਅਲੱਗ ਰੂਮ 'ਚ ਰੱਖਿਆ ਜਾਂਦਾ ਸੀ ਤੇ ਉਹਦੇ ਸਿਸਟਰ ਦੇ ਫੋਨ ਤੋਂ ਕਾਲ ਕੀਤੀ ਜਾਂਦੀ ਸੀ ਵੀ ਮੈਂ ਇਕੱਲੀ ਆ ਇੱਥੇ ਤੇ ਮੈਨੂੰ ਸੱਚੋ ਸੱਚ ਦੱਸ ਦੇ ਵੀ ਭਾਈ ਅਮਰਤਪਾਲ ਸਿੰਘ ਕਿੱਥੇ ਹੈਗੇ ਆ। ਤੇ ਉਹ ਅਵਤਾਰ ਸਿੰਘ ਖੰਡੇ ਦਾ ਗਾਰਡੀਅਨ ਨਿਊਜ਼ਪੇਪਰ ਦੇ ਮੁਤਾਬਕ ਕਹਿੰਦੇ ਵੀ ਸੇਮ ਜਵਾਬ ਹੁੰਦਾ ਸੀ ਵੀ ਮੈਂ ਤਾਂ ਮਿਲਿਆ ਵੀ ਨਹੀਂ ਕਦੇ ਉਹਨੂੰ, ਮੈਨੂੰ ਪਤਾ ਵੀ ਨਹੀਂ ਹੈ। ਉਹ ਤੋਂ ਬਾਅਦ ਕਹਿੰਦੇ ਪੁਲਿਸ ਵਾਲੇ ਫਿਰ ਉਸੇ ਫੋਨ ਤੇ ਉਹਨੂੰ ਕਾਲ ਕਰਦੇ ਸੀ ਵੀ ਆ ਜਿਹੜੀ ਤੇਰੀ ਸਿਸਟਰ ਆ ਇਹ ਸਾਡੇ ਕੋਲ ਆ ਵੀ ਜੇ ਤੂੰ ਨਹੀਂ ਦੱਸੂਗਾ ਵੀ ਤੈਨੂੰ ਪਤਾ ਵੀ ਕੀ ਹੋਣਾ ਆ। ਆਪਾਂ ਪਤਾ ਹੀ ਆ ਵੀ 1984 ਤੋਂ ਲੈ ਕੇ ਹੁਣ ਤੱਕ ਜਿਹੜਾ ਸਿੱਖਾਂ ਦੇ ਨਾਲ ਉੱਥੇ ਕੀ ਹੁੰਦਾ ਰਿਹਾ ਹੈਗਾ ਆ। ਜਿਹੜੀ ਗਾਰਡੀਅਨ ਨਿਊਜ਼ਪੇਪਰ ਆ ਉਹਨਾਂ ਨੇ ਇੱਕ ਐਕਸਕਲੂਸਿਵ ਇੰਟਰਵਿਊ ਕੀਤੀ ਆ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਸਿਸਟਰ ਦੇ ਨਾਲ। ਇੱਥੋਂ ਤੱਕ ਕਿ ਜਦੋਂ ਯਾਦ ਹੋਣਾ ਹਰਜੋਤ ਸਿੰਘ ਜੀ, ਭਾਰਤ ਵਾਲਿਆਂ ਨੇ ਤਾਂ ਅਖੀਰਲੇ ਮੌਕੇ ਦੇ ਉੱਤੇ ਜਦੋਂ ਸੰਸਕਾਰ ਵੀ ਹੋਣਾ ਸੀਗਾ ਭਾਈ ਖੰਡਾ ਦਾ, ਉਹਨਾਂ ਦੀ ਮਾਂ ਨੂੰ ਵੀ ਨਹੀਂ ਸੀ ਜਾਣ ਦਿੱਤਾ ਤੇ ਨਾ ਹੀ ਜਿਹੜੀ ਉਹ ਉਧਰੋਂ ਇੱਧਰ ਨੂੰ ਜਿਹੜਾ ਉਹ ਲਿਆਉਣ ਦਿੱਤੇ ਸੀ। ਇਹ ਇਨਸਾਨੀ ਨਾਤੇ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਭੁੱਲ ਚੁੱਕੇ ਆ। ਇਹ ਬਾਰ-ਬਾਰ ਜਿਹੜਾ ਉਹ ਕਹਿ ਰਹੇ ਪਰਿਵਾਰ ਨੇ ਤੇ ਲੋਕਾਂ ਨੇ, ਸਿੱਖਾਂ ਨੇ ਉਦੋਂ ਹੀ ਰੌਲਾ ਜਿਹੜਾ ਉਹ ਪਾਇਆ ਸੀਗਾ ਵੀ ਚੰਗਾ ਭਲਾ ਹੱਸਦਾ ਖੇਡਦਾ ਬੰਦਾ 4 ਦਿਨਾਂ ਦੇ ਵਿੱਚ ਐਡੇ ਅਗਰੈਸਿਵ ਬਲੱਡ ਕੈਂਸਰ ਤੋਂ ਐਡੀ ਜਲਦੀ ਕਿੱਦਾਂ ਜਿਹੜਾ ਆ ਉਹ ਮਰ ਸਕਦਾ ਆ। ਮਾਈਲੋਇਡ ਲੂਕੇਮੀਆ ਕਰਕੇ ਕਹਿੰਦੇ ਵੀ ਉਹਨਾਂ ਨੂੰ ਡਾਇਗਨੋਸ ਉਹਨਾਂ ਨੇ ਕਰ ਦਿੱਤਾ ਸੀ। ਕਹਿੰਦੇ ਜੀ ਬਲੱਡ ਕਲੌਟ ਹੁੰਦੇ ਸੀਗੇ ਤੇ ਇਹ ਕਿਤੇ ਨਾ ਕਿਤੇ ਕਈ ਲੋਕਾਂ ਦੀ ਸ਼ੱਕ ਦੀ ਸੂਈ ਜਾਂਦੀ ਸੀਗੀ ਵੀ ਯੂ ਨੈਵਰ ਨੋ ਵੀ ਇਹਨਾਂ ਨੂੰ ਕੋਈ ਅਜਿਹੀ
ਕੋਈ ਕੈਮੀਕਲ ਦਿੱਤਾ ਗਿਆ ਹੋਵੇ ਦੂਜਿਆਂ ਦੇ ਦੁਆਰਾ, ਜਿਹਦੇ ਵਿੱਚ ਇਹਨਾਂ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਹੋਵੇ। ਜਦ ਕਿ ਭਾਰਤ ਵਿੱਚ ਬੈਠੇ ਕਈਆਂ ਨੇ, ਚਲੋ ਸਰਕਾਰੀ ਤੇ ਨਹੀਂ, ਬਹੁਤ ਸਾਰਿਆਂ ਨੇ ਇਹ ਆਪਣੇ ਆਪ ਨੂੰ ਸਿਹਰਾ ਬੰਨ੍ਹਿਆ ਆਪਣੇ ਸਿਰ ਦੇ ਉੱਤੇ ਵੀ ਅਸੀਂ ਹੀ ਭਾਈ ਖੰਡਾ ਨੂੰ ਜਿਹੜਾ ਆ ਉਹ ਮਾਰਿਆ ਹੈਗਾ ਆ। ਇਹ ਸੇਮ ਸਟਾਈਲ ਆ ਜਿੱਦਾਂ KGB ਜਾਂ ਹੁਣ ਜਿਹੜਾ ਉੱਥੋਂ ਦਾ ਜਿਹੜਾ ਹੈਗੇ ਨੇ, ਉਹ ਉੱਥੇ ਜਿਹੜਾ ਵੀ ਡਿਸੀਡੈਂਟ ਹੁੰਦਾ ਆ ਉਹਨਾਂ ਦੇ ਉਲਟ ਬੋਲਣ ਵਾਲਾ ਆ, ਉਹਨਾਂ ਨੂੰ ਮਾਰ ਦਿੰਦੇ ਆ, ਕਿਸੇ ਨੂੰ ਜ਼ਹਿਰ ਦੇ ਦਿੰਦੇ ਆ, ਕਿਸੇ ਨੂੰ ਕੁਛ ਕਰ ਦਿੰਦੇ ਆ। ਲੋਕਾਂ ਦੀ ਸ਼ੱਕ ਦੀ ਸੂਈ ਇਸੇ ਪਾਸੇ ਵੱਲ ਨੂੰ ਜਿਹੜੀ ਉਹ ਗਈ ਸੀ। ਵੈਸਟ ਲੋਕਾਂ ਨੇ ਉਦੋਂ, ਸਿੱਖਾਂ ਨੇ ਬਹੁਤ ਜ਼ੋਰ ਪਾਇਆ ਵੀ ਭਾਈ ਇਸ ਦੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪਰ ਜੀ ਕਿਉਂਕਿ ਜਿਹੜੀ UK ਦੀ ਸਰਕਾਰ ਆ, ਉਹ ਕਿਤੇ ਨਾ ਕਿਤੇ ਭਾਰਤ ਦੀ ਜਿਹੜੀ ਸਰਕਾਰ ਦੇ ਨਾਲ ਬੜੀ ਨੇੜਤਾ ਜਿਹੜੀ ਆ ਉਹ ਰੱਖਦੀ ਆ। ਆਪਾਂ ਦੇਖਿਆ ਸੀ ਮਿਡਲੈਂਡ ਦੇ ਵਿੱਚ 3 ਜਿਹੜੇ ਸਿੱਖਾਂ ਦੀ ਉਦੋਂ ਹਵਾਲਗਰੀ ਲੈਣ ਦਾ ਮਸਲਾ ਬਹੁਤ ਜ਼ਿਆਦਾ ਭਖਿਆ ਸੀਗਾ। ਫਿਰ ਜੀ ਇਵੈਂਚੁਅਲੀ ਜਿਹੜੇ ਉੱਥੇ ਦੇ ਜੱਜ ਨੇ ਹਵਾਲਗਰੀ ਦੇਣ ਤੋਂ ਸ਼ਰੇਆਮ ਜਿਹੜੀ ਉਹ ਨਾ ਕਰ ਦਿੱਤੀ ਸੀ, ਜਦ ਕਿ ਉਹ ਜਿਹੜੀ ਪਟੇਲ ਕਰਕੇ ਜਿਹੜੀ ਉਹਨਾਂ ਦੀ ਸੀਗੀ, ਉਹ ਤਾਂ ਚਾਹੁੰਦੀ ਸੀਗੀ ਵੀ ਇਹਨਾਂ ਨੂੰ ਭਾਰਤ ਦੀ ਨੂੰ ਜਿਹੜੀ ਇਸ ਦੀ ਉਹਨਾਂ ਸਿੱਖਾਂ ਦੀ ਜਿਹੜੀ ਹਵਾਲਗਰੀ ਉਹ ਦੇ ਦੇਣੀ ਚਾਹੀਦੀ ਆ। ਸੋ ਇਹ ਚੀਜ਼ਾਂ ਹੌਲੀ ਹੌਲੀ ਜਿਹੜੀਆਂ ਉਹ ਪਰਦਾਫਾਸ਼ ਜਿਹੜੀਆਂ ਹੋ ਰਹੀਆਂ, ਇਹ ਆਈ ਥਿੰਕ ਜੂਨ ਮਹੀਨੇ 'ਚ ਹੀ ਹਰਜੋਤ ਸਿੰਘ ਜੀ ਇਹਨਾਂ ਦੀ ਇਹ ਜਿਹੜੀ ਉਹ ਮੌਤ ਹੋਈ ਸੀ, ਜਿਸ ਨੂੰ ਹਮੇਸ਼ਾ ਹੀ ਸਿੱਖ ਜਿਹੜੇ ਆ ਉਹ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਰਹਿਣਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਭਾਈ ਨਿੱਜਰ ਹੋਣਾ ਦਾ ਜਿਹੜਾ ਕਤਲ ਆ ਉਹ ਹੁੰਦਾ ਆ, ਤੇ ਹੁਣ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਇੱਥੇ ਪਤਾ ਲੱਗਦਾ ਹੈ ਵੀ ਕਿਸ ਤਰੀਕੇ ਦੇ ਨਾਲ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਪੰਨੂ ਹੋਣਾ ਨੂੰ ਮਾਰਨ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਜਿਹੜੀ ਉਹ ਜਾ ਰਹੀ ਸੀਗੀ। ਸੋ ਕਾਰਨਰ ਆਫਿਸ ਨੂੰ ਜਿਹੜੀ ਉਹ ਚਿੱਠੀ ਵੀ ਲਿਖੀ ਗਈ ਸੀਗੀ 20 ਜੂਨ ਨੂੰ, ਵੀ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ, ਜਿਹੜੇ ਗਾਰਡੀਅਨ ਨੇ ਬਾਅਦ 'ਚ ਦੇਖੇ ਸੀ ਤੇ ਕਹਿੰਦੇ ਵੀ ਸਾਨੂੰ ਕੋਈ ਰੀਜ਼ਨ ਨਹੀਂ ਲੱਗ ਰਿਹਾ ਵੀ ਅਨਨੈਚੁਰਲ ਡੈਥ ਨਾ ਹੋਵੇ। ਕਾਰਨਰ ਆਫਿਸ ਨੇ ਉਹਨਾਂ ਦੇ ਘਰਦਿਆਂ ਨੂੰ ਚਿੱਠੀ ਲਿਖ ਕੇ ਜਿਹੜਾ ਉਹ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਉਹਨਾਂ ਨੇ ਵੀ ਕਹਿੰਦੇ ਵੀ ਅਸੀਂ ਕਨਫਰਮ ਕੀਤਾ ਆ ਵੈਸਟ ਮਿਡਲੈਂਡ ਪੁਲਿਸ ਦੇ ਦੁਆਰਾ ਵੀ ਕੋਈ ਸਸਪੀਸ਼ੀਅਸ ਐਕਟੀਵਿਟੀ ਇਸ ਦੇ ਵਿੱਚ ਸਾਨੂੰ ਨਹੀਂ ਲੱਗਦੀ, ਪਰ ਫਿਰ ਵੀ ਉਸ ਦੇ ਪਰਿਵਾਰ ਵਾਲੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਆ ਉਹ ਕਰਵਾਉਣਾ ਚਾਹੁੰਦੇ ਸੀ, ਜਿਸ ਦੀ ਸ਼ਾਦੀ ਜਿਹੜੀ ਆ ਉੱਥੇ ਦੀ ਸਰਕਾਰ ਨੇ ਮਿਡਲੈਂਡ ਪੁਲਿਸ ਨੇ ਨਹੀਂ ਸੀ ਭਰੀ। ਜੀ ਬਿਲਕੁਲ। ਇੱਕ ਇੰਡੀਆ ਦਾ ਪ੍ਰਿੰਟ ਮੈਗਜ਼ੀਨ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਛਾਪੀ ਸੀ ਵੀ ਕਿਸ ਤਰ੍ਹਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਕ ਇੰਡੀਅਨ ਇੰਟੈਲੀਜੈਂਸ ਦਾ ਆਫੀਸਰ ਉੱਥੇ ਦੀ ਸਰਕਾਰ ਨੇ ਐਕਸਪੈਲ ਕੀਤਾ ਸੀ, ਇੰਗਲੈਂਡ ਦੀ ਸਰਕਾਰ ਨੇ, ਵੀ ਉਹ ਸਿੱਖਾਂ ਦੇ ਜਿਹੜੇ ਮੈਟਰਸ ਆ ਉਹਦੇ ਵਿੱਚ ਮੈਡਲਿੰਗ ਕਰ ਰਿਹਾ ਸੀ, ਸਿੱਖ ਐਗਜ਼ਾਈਲ ਪੋਲਿਟਿਕਸ ਦੇ ਵਿੱਚ। ਸੋ ਹੁਣ ਆਪਾਂ ਦੇਖ ਸਕਦੇ ਹਾਂ ਆਸਟ੍ਰੇਲੀਆ ਦੀ ਸਰਕਾਰ, UK ਦੀ, ਕੈਨੇਡਾ ਦੀ, ਅਮਰੀਕਾ ਦੀ ਤੇ ਨਿਊਜ਼ੀਲੈਂਡ ਦੀ, ਇਹ ਸਾਰੇ ਜਿਹੜੇ ਪੂਰੀ ਤਰ੍ਹਾਂ ਇਹਨਾਂ ਨੂੰ ਪਤਾ ਲੱਗ ਗਿਆ ਆ, ਐਕਸਪੋਜ਼ ਹੋ ਗਏ ਆ, ਜਿਹੜੇ ਭਾਰਤੀ ਬਹੁਤ ਸਾਰੇ ਸੀਗੇ ਹੁਣ ਪੂਰੀ ਤਰ੍ਹਾਂ ਸਾਥ ਦੇ ਰਹੇ ਆ। ਤੇ ਇੱਥੇ ਵੀ ਅਮਰੀਕਾ 'ਚ ਜੋ ਲੇਟੈਸਟ ਖਬਰਾਂ ਆ ਰਹੀਆਂ ਵੀ ਹੁਣ ਜੋ ਸਿੱਖ ਕਮਿਊਨਿਟੀ ਆ ਉਹ ਲਗਾਤਾਰ ਜਿਹਨਾਂ ਬੰਦਿਆਂ ਦੇ ਉੱਤੇ ਸ਼ੱਕ ਆ ਵੀ ਇਹ ਸਿੱਖਾਂ ਦੇ ਅਗੇਂਸਟ, ਪੰਜਾਬੀਆਂ ਦੇ ਅਗੇਂਸਟ ਉੱਥੇ ਦੀਆਂ ਏਜੰਸੀਆਂ ਨੂੰ ਇਨਫੋਰਮੇਸ਼ਨ ਦਿੰਦੇ ਆ, ਉਹਨਾਂ ਦੇ ਨਾਂ ਜਿਹੜੇ ਧੜਾ ਧੜ ਕਹਿੰਦੇ FBI ਦੇ ਕੋਲ ਸਬਮਿਟ ਕਰ ਰਹੇ ਹੈਗੇ ਆ। ਸੋ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਆ ਉਹ ਇੱਥੇ ਦੀ ਸਰਕਾਰ ਵੱਲੋਂ ਲਿਆ ਜਾਊਗਾ। ਸੋ ਗਾਰਡੀਅਨ ਮੈਗਜ਼ੀਨ ਨੇ ਦੇਖੋ ਇੰਡੀਆ ਦੇ ਵਿੱਚ ਜਾ ਕੇ, ਪੰਜਾਬ 'ਚ ਜਾ ਕੇ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਜਿਹੜੀ ਸਾਰੀ ਇੰਟਰਵਿਊ ਕੀਤੀ ਆ, ਤੇ ਉਸ ਇੰਟਰਵਿਊ ਨੂੰ ਉਹਨਾਂ ਨੇ ਅੱਜ ਗਾਰਡੀਅਨ ਮੈਗਜ਼ੀਨ ਛਾਪਿਆ। ਦੇਖੋ ਭਈ ਬੜੀ ਹੈਰਾਨੀ ਦੀ ਗੱਲ ਆ ਵੀ ਕਿੰਨੇ ਸਿੱਖਾਂ ਦੇ ਨਿਊਜ਼ਪੇਪਰ ਆ, ਕਿੰਨੇ TV ਸਟੇਸ਼ਨ ਆ, ਹਰ ਕੋਈ ਤੁਸੀਂ ਦੇਖ ਹੀ ਸਕਦੇ ਆ ਵੀ ਕਿੰਨੇ ਦੁਨੀਆ 'ਚ, ਤੇ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਭਈ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਭੈਣ ਨੂੰ ਤੇ ਉਹਨਾਂ ਦੀ ਮਾਤਾ ਨੂੰ ਕਿੱਦਾਂ ਪੁਲਿਸ ਵਾਲੇ ਤੰਗ ਕਰਦੇ ਰਹੇ ਆ। ਕਹਿੰਦੇ ਵੀ 24 ਆਵਰ ਪੁਲਿਸ ਵਾਲਿਆਂ ਦੀ ਕਾਰ ਉਹਨਾਂ ਦੇ ਘਰ ਦੇ ਅੱਗੇ ਲੱਗੀ ਰਹਿੰਦੀ ਸੀ। ਇਹ ਉਹਨਾਂ ਦੀ ਮਾਤਾ ਨੇ ਜਿਹੜੀ ਆ ਗਾਰਡੀਅਨ ਮੈਗਜ਼ੀਨ ਆ ਉਸ ਨੂੰ ਜਿਹੜੀ ਇੰਟਰਵਿਊ ਦੇ ਵਿੱਚ ਦੱਸਿਆ ਹੈਗਾ ਆ। ਜੀ ਇਸ ਸੰਬੰਧ ਦੇ ਵਿੱਚ ਜਦੋਂ ਗਾਰਡੀਅਨ ਨੇ ਭਾਰਤੀ ਐਮਬੈਸੀ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਵੀ ਆ ਤੇ UK ਦੇ ਵਿੱਚ ਵੀ ਆ, ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਇਹਦਾ ਜਿਹੜਾ ਜਵਾਬ ਆ ਉਹ ਨਹੀਂ ਦਿੱਤਾ ਹੈਗਾ। ਸੋ ਤੁਹਾਨੂੰ ਦੋਨੋਂ ਹੀ ਜਿਹੜੀਆਂ ਇਹ ਅੱਜ ਤੇ ਕੱਲ ਦੀ ਜਿਹੜੀ ਟੋਰਾਂਟੋ ਸਟਾਰ ਤੇ ਗਾਰਡੀਅਨ ਨਿਊਜ਼ਪੇਪਰ ਆ, ਉਹਨਾਂ ਦੀਆਂ ਜਿਹੜੀਆਂ ਮੇਨ ਨਿਊਜ਼ ਆਈਆਂ ਹੈਗੀਆਂ ਆਪਣੇ ਸਿੱਖਾਂ ਦੇ ਸੰਬੰਧ ਦੇ ਵਿੱਚ, ਉਹ ਸ਼ੇਅਰ ਕੀਤੀ। ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀ ਜਦੋਂ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਸੁਪਾਰੀ ਦਾ ਪਰਦਾਫਾਸ਼ ਹੋਇਆ ਸੀ, ਆਪਾਂ ਜਦੋਂ ਫੇਸਬੁੱਕ ਦੇ ਉੱਤੇ ਖਾਸ ਕਰਕੇ ਜਿਹੜਾ ਉਹ ਚਲਾਇਆ ਸੀਗਾ, ਫੇਸਬੁੱਕ ਵਾਲਿਆਂ ਦਾ ਤਾਂ ਇੱਦਾਂ ਲੱਗਦਾ ਵੀ ਉਹ
ਪੱਕੇ ਜੁੜੇ ਆ ਉਹਨਾਂ ਦੇ ਨਾਲ। ਹੁਣ ਵੀ ਜਦੋਂ ਆਪਾਂ ਇਹਨਾਂ ਦੀ ਗੱਲ ਕਰਨ ਲੱਗੇ ਆ ਤੇ ਫੇਸਬੁੱਕ ਦੇ ਉੱਤੇ ਬਿਲਕੁਲ ਇੱਕਦਮ ਜਿਹੜਾ ਆ ਉਹ ਡੈਡ ਕਰ ਦਿੱਤਾ ਉਹਨਾਂ ਨੇ। ਜੇ ਉਹਨਾਂ ਮ ਨੇ ਸਾਡਾ ਲਾਈਵ ਜਿਹੜੀ ਤੁਸੀਂ ਖਬਰ ਜਿੰਨੇ ਵੀ ਸਾਡੇ FCC ਤੋਂ ਆਥੋਰਾਈਜ਼ ਗਵਰਨਮੈਂਟ ਦੇ ਰੇਡੀਓ ਸਟੇਸ਼ਨ ਆ, ਜਿਹੜੇ ਸਾਡੇ ਕੋਲ 13 ਰੇਡੀਓ ਸਟੇਸ਼ਨ ਆ US ਗਵਰਨਮੈਂਟ ਦੇ, ਹਨਾ, ਉਹ ਦੇਖੋ ਵੀ ਸੇਮ ਉਹਨਾਂ ਦੇ ਉੱਤੇ ਖਬਰ ਜਾ ਰਹੀ ਹੈ। ਰਾਈਟ ਵੇ ਜਿਹੜੇ ਫੇਸਬੁੱਕ ਵਾਲੇ ਆ ਉਹਨਾਂ ਨੇ ਬਲੌਕ ਕਰਤੀ ਆ। ਤੇ ਤੁਹਾਨੂੰ ਪਤਾ ਹੀ ਆ ਵੀ ਫੇਸਬੁੱਕ ਦੇ ਵਿੱਚ ਬਹੁਤੇ ਇੰਪਲਾਈ ਕਿਹੜੇ ਆਹ ਨਹੀਂ ਚਲੋ national ਕਿਹੜੇ ਵੀ ਆ ਕੰਮ ਵੀ ਕਰਦੇ ਆ। ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੱਲੀ ਲਿਖਣ ਵਾਲੇ ਤੇ ਨਹੀਂ ਇਦਾਂ ਲੱਗ ਰਿਹਾ ਵੀ ਉਹਨਾਂ ਨੇ ਹੁਣ ਸਪੀਚ ਦੇ ਉੱਤੇ ਵੀ ਐਸੇ ਫਿਲਟਰ ਜਿਹੜੇ ਉਹ ਲਾਏ ਆ ਵੀ ਤੁਹਾਡੀ ਗੱਲ ਜਿਹੜੀ ਉਹ ਨਹੀਂ ਜਾਣ ਦਿੱਤੀ ਜਾਂਦੀ। ਸੋ ਵੱਧ ਤੋਂ ਵੱਧ YouTube ਨੂੰ ਜਿਹੜਾ ਤੁਸੀਂ ਜੁਆਇਨ ਕਰਨ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਕਰੋ, ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ। ਇਹ ਵੀ ਨਹੀਂ ਆ ਵੀ ਕਿਤੇ YouTube ਵਾਲੇ ਦੁੱਧ ਧੋਤੇ ਆ, ਉਹ ਵੀ ਇਦਾਂ ਦੇ ਬਥੇਰੇ ਕੰਮ ਕਰ ਜਾਂਦੇ ਆ। ਪਰ ਹਾਲ ਦੀ ਘੜੀ ਫੇਸਬੁੱਕ ਦਾ ਜਿਹੜਾ ਆ ਉਹ ਬੇੜਾ ਕਰਕੇ ਜ਼ਿਆਦਾ ਹੋਇਆ ਪਿਆ ਹੈਗਾ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੀਆਂ ਆਪਾਂ ਇਹ 2 ਨਿਊਜ਼ ਕੀਤੀਆਂ ਨਹੀਂ ਦੇਖ ਸਕੇ, ਜਰੂਰ YouTube ਦੇ ਉੱਤੇ ਤੁਸੀਂ ਜਿਹੜੇ ਸਾਨੂੰ ਰੇਡੀਓਜ਼ ਤੇ ਸੁਣ ਰਹੇ ਆ YouTube ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਫੇਸਬੁੱਕ ਤਾਂ ਲੱਗ ਰਿਹਾ ਇਹਨਾਂ ਨੇ ਹੌਲੀ ਕੰਮ ਜਿਹੜਾ ਇਹਦਾ ਪੂਰਾ ਹੀ ਬਲੌਕ ਕਰ ਦੇਣਾ। ਇਹਨਾਂ ਨੇ ਪੱਠਾ ਬਿਠਾ ਲੈਣਾ ਹੈ। ਹੁਣ ਇੰਡੀਆ ਦਾ ਤਾਂ ਬਿਠਾ ਲਿਆ, ਅਮਰੀਕਨ ਕੰਪਨੀਆਂ ਦਾ ਵੀ ਬਿਠਾ ਲੂਗੇ। ਅਮਰੀਕਨ ਹੀ ਕੰਪਨੀ ਆ, ਦੇਖ ਲਓ ਵੀ ਕਿੱਦਾਂ ਜਿਹੜੀ ਉਹ ਚੱਲਦੀ ਆ। ਇਹ ਸੇਮ ਉਹ ਐਕਸ ਵਾਲਾ ਹਿਸਾਬ ਆ, ਕਹਿੰਦੇ ਜੀ ਅਸੀਂ ਫ੍ਰੀ ਸਪੀਚ ਐਬਸੋਲਿਸਟ, ਪਰ ਉਹ ਜਿਹੜੀ ਉਹਨਾਂ ਦੀ ਵਪਾਰਕ ਮੰਡੀ ਵੱਡੀ ਆ ਉਹਦੇ ਲਈ ਉਹ ਸਭ ਕੁਝ ਕਰਨ ਨੂੰ ਜਿਹੜਾ ਉਹ ਰਾਜੀ ਆ। ਜਿੱਦਾਂ ਚਲੋ ਘੱਟੋ ਘੱਟ YouTube ਵਾਲੇ ਇਸ ਮਾਮਲੇ 'ਚ ਹਾਲ ਦੀ ਘੜੀ ਤੇ ਚੰਗੀ ਆ ਜੀ, ਸਹੀ ਰਹਿੰਦੇ। ਜਿੰਨੀਆਂ ਵੀ ਸਾਨੂੰ ਈਮੇਲ ਆ ਜਾਂਦੀਆਂ ਵੀ ਭਾਈ ਸਾਨੂੰ ਭਾਰਤ ਦੀ ਸਰਕਾਰ ਨੇ ਕਿਹਾ ਸੀ ਵੀ ਆਹ ਜਿਹੜੀ ਤੁਹਾਡੀ ਵੀਡੀਓ ਹੈ ਇਹ ਭਾਰਤ 'ਚ ਨਹੀਂ ਚੱਲ ਸਕਦੀ ਹੈਗੀ, ਪਰ ਬਾਕੀ ਜਗ੍ਹਾ ਅਸੀਂ ਜ਼ਰੂਰ ਤੁਹਾਡੀ ਚੱਲਣ ਦੇਵਾਂਗੇ। ਉਹ ਵੀ ਬਹੁਤ ਆਉਂਦੀਆਂ ਰਹਿੰਦੀਆਂ, ਖਾਸ ਕਰਕੇ ਜਿੰਨੀਆਂ ਵੀ ਜਦੋਂ ਵੀ ਸਿੱਖ ਮਸਲਿਆਂ ਦੇ ਨਾਲ ਜਿਹੜੀ ਗੱਲ ਹੁੰਦੀ ਜ਼ਿਆਦਾਤਰ ਜਿਹਦੇ ਵਿੱਚ ਸਰਕਾਰ ਦਾ ਪਰਦਾਫਾਸ਼ ਹੁੰਦਾ, ਉਹਦੇ ਵਿੱਚ ਉਹ ਅਕਸਰ ਇਦਾਂ ਕਰ ਦਿੰਦੇ। ਬਾਕੀ ਮੰਟੀਕੇ ਗੁਰੂ ਘਰ ਆਪਾਂ ਕੱਲ ਗਏ ਸੀ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸੀ। ਬਹੁਤ ਵਧੀਆ ਜਿਹੜੇ ਨਗਰ ਕੀਰਤਨ ਹੋਏ ਆ, ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਸਾਨੂੰ ਜਿਹੜੇ ਸਾਡੇ ਸਰੋਤੇ ਵੀ ਮਿਲੇ ਆ, ਉਹਨਾਂ ਨੇ ਸਾਨੂੰ ਸ਼ਾਬਾਸ਼ ਵੀ ਬਹੁਤ ਦਿੱਤੀ ਆ ਵੀ ਭਾਈ ਤੁਸੀਂ ਕੌਮ ਦੇ ਨਾਲ ਖੜੇ ਆ, ਹਰ ਇਸ਼ੂ ਦੇ ਉੱਤੇ ਤੁਸੀਂ ਬੋਲਦੇ ਹੈਗੇ ਆ। ਸੋ ਸਾਨੂੰ ਉਸੇ ਹੌਸਲੇ ਕਰਕੇ ਸਾਨੂੰ ਜਿਹੜੀ ਆ ਇਹ ਸ਼ਕਤੀ ਮਿਲਦੀ ਰਹਿੰਦੀ ਆ ਬੋਲਣ ਦੀ, ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਲਿਆਉਣ ਦਾ, ਤੇ ਅਸੀਂ ਇਦਾਂ ਹੀ ਲਿਆਂਦੇ ਰਹਾਂਗੇ। ਬਸ ਸਾਡਾ ਜਿਹੜਾ ਸਾਥ ਆ ਉਹ ਦਿੰਦੇ ਰਹੋ। ਨਹੀਂ, ਕੁਝ ਕੁ ਜਾਣੇ ਦੇਖ ਵੀ ਪਾ ਰਹੇ ਆ, ਉਹ ਵੀ ਚਲੋ ਚੰਗੀ ਗੱਲ ਆ, ਪਰ ਇੱਥੇ ਰਾਈਟ ਨਾਓ ਟੈਕਨੀਕਲੀ ਇਹੀ ਜਿਹੜਾ ਸ਼ੋਅ ਕਰ ਰਹੇ ਆ ਵੀ ਕੋਈ ਵੀ ਜਿਹੜਾ ਵੀਡੀਓ ਨੂੰ ਦੇਖ ਨਹੀਂ ਪਾ ਰਿਹਾ ਹੈਗਾ। ਦੇਖੋ ਪਹਿਲਾਂ ਕਿੰਨੇ 100 ਜਾਣੇ ਸਾਡੇ ਫੇਸਬੁੱਕ ਤੇ ਜੁੜੇ ਹੋਏ ਸੀ, ਤੇ ਹੁਣ ਇੱਕ ਜਾਣੇ ਸ਼ੋਅ ਕਰਦਾ, ਇੱਥੋਂ ਤੁਸੀਂ ਦੇਖ ਸਕਦੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਲੱਖਾਂ ਦੇ ਹਿਸਾਬ ਦੇ ਨਾਲ ਸਾਡੇ AM ਤੇ FM ਰੇਡੀਓ ਸਟੇਸ਼ਨ ਆ, ਜੁਬਾ ਸਿਟੀ, ਸੈਕਰਾਮੈਂਟੋ, ਲੋਡਾਈ, ਮੋਡੈਸਟੋ, ਬੇ ਏਰੀਆ, ਫ੍ਰੇਜ਼ਨੋ, ਬੇਕਰਸਫੀਲਡ, ਉਹ ਸਾਰੇ ਸਰੋਤੇ ਜਿਹੜੇ ਸਾਡੇ ਸੁਣ ਰਹੇ ਹੈਗੇ ਆ। ਤੇ ਤੁਹਾਡਾ ਜਿਹੜਾ ਜ਼ੁਲਮ ਆ ਤੁਸੀਂ ਨਾ ਕਰ ਰਹੇ ਪੂਰੇ ਮੁਲਕਾਂ ਦੇ ਵਿੱਚ ਮਿਨੋਰਟੀਜ਼ ਦੇ ਉੱਤੇ, ਆਪ ਇੰਡੀਆ 'ਚ ਤਾਂ ਕਰਦੇ ਸੀ, ਹੁਣ ਬਾਹਰਲੇ ਮੁਲਕਾਂ 'ਚ ਵੀ ਇਹ ਪੂਰਾ ਐਕਸਪੋਜ਼ ਹੋ ਗਿਆ। ਇਹ ਨਾਲੇ ਅਸੀਂ ਕੋਈ ਇਹ ਨਹੀਂ ਹੈ ਵੀ ਆਪਾਂ ਪੰਜਾਬੀ ਰੇਡੀਓ USA ਤੋਂ ਅਸੀਂ ਉਹੀ ਆਪਾਂ ਆਪਣੇ ਕੋਲੋਂ ਹੀ ਗੱਲਾਂ ਸੁਣਾ ਰਹੇ ਹਾਂ। ਤੁਹਾਨੂੰ ਦੋਨੇ ਜਿਹੜੀਆਂ ਖਬਰਾਂ ਬਹੁਤ ਹੀ ਵੈਲ ਰਿਪਿਊਟਡ, ਟੋਰਾਂਟੋ ਸਟਾਰ ਕੈਨੇਡਾ ਦੀ ਨੰਬਰ 10 ਦੇ ਵਿੱਚੋਂ 1 to 10 ਦੇ ਵਿੱਚੋਂ ਪਹਿਲੀਆਂ ਅਖਬਾਰਾਂ 'ਚੋਂ ਆਉਂਦੀ ਆ ਉਹਨਾਂ ਦੀ, ਤੇ ਗਾਰਡੀਅਨ ਨਿਊਜ਼ਪੇਪਰ ਇੰਗਲੈਂਡ ਦਾ ਜਿਹੜਾ ਟੌਪ ਦਾ ਨਿਊਜ਼ ਉਹਨਾਂ ਦੀਆਂ ਖਬਰਾਂ ਐਗਜ਼ੈਕਟਲੀ ਤੁਹਾਨੂੰ ਸੁਣਾਈਆਂ ਆ। ਅਸੀਂ ਆਪਣੇ ਕੋਲੋਂ ਲਾ ਕੇ ਕੋਈ ਖਬਰ ਨਹੀਂ ਸੁਣਾਈ ਹੈ। ਫਿਰ ਵੀ ਦੇਖੋ ਉਹਨਾਂ ਦਾ ਕਿੱਦਾਂ ਢਿੱਡ ਦੁਖਦਾ ਹੈ ਵੀ ਉਹ ਸਾਡੀ ਬਲੌਕ ਕਰਦੇ ਜੀ। ਬਿਲਕੁਲ, ਕਈ ਨਾ ਇਹ ਵੀ ਕਹਿੰਦੇ ਆ ਵੀ ਤੁਸੀਂ ਆਹ ਵਾਲੀ ਖਬਰ ਕਿਉਂ ਦਿੱਤੀ, ਉਹ ਵਾਲੀ ਕਿਉਂ ਦਿੱਤੀ। ਭਾਈ ਖਬਰ ਤਾਂ ਖਬਰ ਆ, ਉਹ ਚੰਗੀ ਵੀ ਹੋ ਸਕਦੀ ਹੈ, ਉਹ ਮਾੜੀ ਵੀ ਹੋ ਸਕਦੀ ਆ। ਉਹ ਖਬਰ ਨੂੰ ਖਬਰ ਦੇ ਹਿਸਾਬ ਨਾਲ ਜਿਹੜਾ ਉਹ ਲਿਆ ਕਰੋ। ਕਈ ਜਣੇ ਏਦਾਂ ਹੀ ਲੱਗ ਜਾਂਦੇ ਆ ਵੀ ਤੁਸੀਂ ਆਹ ਨਾ ਦੱਸੋ, ਮਾੜੀ ਚੀਜ਼ ਨਾ ਦੱਸੋ। ਭਾਈ ਮਾੜੀ ਚੀਜ਼ ਹੋ ਰਹੀ ਹੈ ਤਾਂ ਦੱਸਣੀ ਪੈਣੀ ਹੈ, ਜਦੋਂ ਚੰਗੀ ਹੁੰਦੀ ਹੈ ਉਦੋਂ ਵੀ ਦੱਸੀ ਦੀ ਆ। ਸੋ ਇਹ ਸਾਰਾ ਕੁਝ ਨਾਲ ਹੀ ਹੈ ਜੀ, ਖਬਰਾਂ ਹੀ ਹੁੰਦੀਆਂ। ਅਗਲੀ ਖਬਰਾਂ ਆਪਾਂ ਹੋਰ ਸਾਂਝੀਆਂ ਕਰਦੇ ਹਾਂ ਯੂਐਸਏ ਦੀਆਂ ਜੀ। ਬਿਲਕੁਲ, ਤੇ ਅਗਲੀ ਜਿਹੜੀ ਖਬਰ ਆ ਚਾਈਨਾ ਤੇ US ਦੇ ਵਿੱਚ, ਉਹ ਦੋਨੋਂ ਰਾਸ਼ਟਰਪਤੀ ਦੋਨਾਂ ਮੁਲਕਾਂ ਦੇ ਮਿਲੇ ਆ। ਚਾਈਨਾ ਜਿਹੜਾ US ਦੇ ਉੱਤੇ ਦੋਸ਼ ਲਾ ਰਿਹਾ ਆ ਵੀ US ਦਾ ਜਿਹੜਾ ਵਾਰਸ਼ਿਪ ਆ, ਜੰਗੀ ਬੇੜਾ ਆ, ਉਹ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲੀ ਸਾਊਥ ਚਾਈਨਾ ਸੀ ਦੇ ਪਾਣੀਆਂ ਦੇ ਵਿੱਚ ਦਾਖਲ ਹੋਇਆ ਆ। US ਦੀ ਨੇਵੀ ਨੇ ਦੱਸਿਆ ਵੀ USS ਗੈਬਰੀਅਲ ਗਿਫਰਡਸ ਉਹ ਆਪਣੇ ਰੂਟੀਨ ਆਪਰੇਸ਼ਨ ਕੰਡਕਟ ਕਰ ਰਿਹਾ ਸੀ ਜਿਹੜੇ ਡਿਸਪਿਊਟਡ ਵਾਟਰਵੇ ਹੈਗਾ ਆ ਸਾਊਥ ਚਾਈਨਾ ਸੀ ਦੇ ਲਾਗੇ, ਉਸ ਦੇ ਵਿੱਚ, ਤੇ ਜਿਸ ਨੂੰ ਜੇ ਸਾਰੇ ਹੀ ਸੀ ਨੂੰ, ਸਾਰੇ ਹੀ ਸਮੁੰਦਰ ਨੂੰ ਚਾਈਨਾ ਵਾਲੇ ਕਹਿੰਦੇ ਵੀ ਉਹ ਸਾਡੀ ਹੀ ਟੈਰੀਟਰੀ ਆ। ਸੋ ਚਾਈਨਾ ਦੇ ਸਦਰਨ ਥੀਏਟਰ ਕਮਾਂਡ ਨੇ ਜਿਹੜਾ ਉਹ ਕਿਹਾ ਵੀ ਉਹਨਾਂ ਨੇ ਅਸੀਂ ਕਈ ਨੇਵਲ ਫੋਰਸ ਜਿਹੜੀ ਉਹ ਸੈਂਡ ਕੀਤੀ ਮੋਨੀਟਰ ਕਰਨ ਦੇ ਲਈ USS ਦੇ ਜਿਹੜੇ ਗੈਬਰੀਅਲ ਗਿਫਰਡਸ ਆ ਉਸ ਨੂੰ ਇੱਕ
ਲਿਟੋਰਲ ਕੰਬੈਟ ਸ਼ਿਪ ਹੈਗਾ ਆ। ਇਹ ਆਪਰੇਸ਼ਨਸ ਦੇ ਲਈ ਉੱਥੇ ਆ, ਤੱਟ ਦੇ ਨਜ਼ਦੀਕ ਆਪਰੇਸ਼ਨ ਦੇ ਲਈ ਇਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਯੂਐਸ ਨੇ ਬਣਾਇਆ ਆ। ਯੂਐਸ ਤੇ ਚਾਈਨਾ ਦੇ ਦਰਮਿਆਨ ਰਿਸ਼ਤਿਆਂ ਦੇ ਵਿੱਚ ਟੈਨਸ਼ਨਾਂ ਜਿਹੜੀਆਂ ਉਹ ਪਹਿਲਾਂ ਹੀ ਵਧੀਆਂ ਹੋਈਆਂ ਆ। ਯੂਐਸ ਨੂੰ ਇਹਨਾਂ ਨੇ ਹੁਣ ਇਹ ਦਾਅਵਾ ਕੀਤਾ ਵੀ ਉਹਨਾਂ ਨੇ ਚਾਈਨਾ ਦੀ ਜਿਹੜੀ ਸੋਵਰਨਿਟੀ ਸੇਫਟੀ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਆ, ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕੀਤੀ ਆ ਜਦੋਂ ਸਾਊਥ ਚਾਈਨਾ ਸੀ ਦੇ ਵਿੱਚ ਉਹ ਦਾਖਲ ਹੋਏ ਆ। ਯੂਐਸ ਨੇਵੀ ਨੇ ਚਾਈਨਾ ਦੇ ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਆ ਵੀ ਅਸੀਂ ਆਪਣੇ ਰੂਟੀਨ ਆਪਰੇਸ਼ਨ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਜਿਹੜਾ ਸਾਊਥ ਚਾਈਨਾ ਸੀ ਦੇ ਵਿੱਚ ਆਉਂਦਾ ਆ ਉਸ ਦੇ ਵਿੱਚ ਕਰ ਰਹੇ ਸੀਗੇ, ਜਿਹੜੇ ਕਿ ਇੰਟਰਨੈਸ਼ਨਲ ਕਾਨੂੰਨਾਂ ਦੇ ਮੁਤਾਬਕ ਚੱਲ ਜੀ ਰਿਹਾ ਆ। ਯੂਐਸ ਦਾ ਜਿਹੜਾ 7th ਫਲੀਟ ਆ ਉਹ ਹਰ ਦਿਨ ਆਪਰੇਟ ਕਰਦਾ ਆ ਸਾਊਥ ਚਾਈਨਾ ਸੀ ਦੇ ਪਾਣੀਆਂ ਦੇ ਵਿੱਚ, ਜੀ ਕਹਿੰਦੇ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਆ। ਜੀ ਸੋ ਬਿਲਕੁਲ ਸਰੋਤਿਆਂ ਨੂੰ ਯਾਦ ਹੋਊਗਾ ਕਰੋਨਾ ਵੇਲੇ ਕਿਸ ਤਰ੍ਹਾਂ ਜਿਹੜਾ ਕਰੋਨਾ ਆ ਉਹਦਾ ਰੀਜਨ ਚਾਈਨਾ 'ਚ ਹੋਇਆ ਸੀ, ਪਹਿਲਾਂ ਇਹ ਲੁਕੋ ਰੱਖਿਆ ਸੀ। ਹੁਣ ਬੱਚਿਆਂ ਦੇ ਵਿੱਚ ਜਿਹੜਾ ਨਿਮੋਨੀਆ ਆ ਚਾਈਨਾ 'ਚ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ। ਉਹ ਤੋਂ ਜਿਹੜੀ ਆ ਹਾਂਗਕਾਂਗ ਦੇ ਵਿੱਚ ਵੀ ਬਾਹਰਲੇ ਜਿੰਨੇ ਦੁਨੀਆ ਦੇ ਮੁਲਕ ਆ ਉਹ ਹੁਣ ਘਬਰਾਏ ਹੋਏ ਹੈਗੇ ਆ। ਪਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਥ੍ਰੈਟ ਦਿੱਤੀ ਆ ਚਾਈਨਾ ਵਾਲਿਆਂ ਨੂੰ ਵੀ ਭਾਈ ਇਸ ਵਾਰੀ ਜਿਹੜੇ ਤੁਹਾਡੇ ਜਿੰਨੇ ਵੀ ਰਿਜ਼ਲਟਸ ਹੈਗੇ ਆ ਲੈਬ ਦੇ ਸਾਰਾ ਕੁਝ ਉਹ ਓਪਨ ਰੱਖੋ। ਇਹ ਨਾ ਹੋਵੇ ਪਿਛਲੀ ਵਾਰ ਵਾਂਗ ਤੁਸੀਂ ਲੁਕੋ ਕੇ ਰੱਖੋ, ਜਿਹਦੇ ਨਾਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਦੇਖੋ ਲੱਖਾਂ ਦੇ ਹਿਸਾਬ ਨਾਲ ਲੋਕਾਂ ਦੀ ਮੌਤ ਹੋ ਗਈ ਸੀ ਇਸ ਟਾਈਮ ਅਮਰੀਕਾ 'ਚ। ਇਸ ਟਾਈਮ ਹਰਜੋਤ ਸਿੰਘ ਜੀ ਦੱਸਦੇ ਜੀ, ਦੋ ਤਰ੍ਹਾਂ ਦੇ ਨਮੂਨੀਆ ਜਿਹੜੇ ਘੁੰਮ ਰਹੇ ਆ। ਇੱਕ ਤਾਂ ਜਿਹੜਾ ਚਾਈਨਾ ਦੇ ਵਿੱਚ ਆਊਟਬ੍ਰੇਕ ਹੋਇਆ ਇੱਕ ਵੱਖਰਾ ਆ, ਇੱਕ ਵਾਈਟ ਲੰਗ ਸਿੰਡਰਮ ਆ ਉਹ ਡਿਫਰੈਂਟ ਆ। ਉਹ ਉਹਦੇ ਨਾਲ ਕਹਿੰਦੇ ਵੀ ਉਹ ਲਿੰਕਡ ਨਹੀਂ ਹੈਗਾ। ਸੋ ਦੋ ਤਰ੍ਹਾਂ ਦੇ ਵੱਖੋ ਵੱਖਰੇ ਜਿਹੜੇ ਨਮੂਨੀਆ ਆ ਉਹ ਦੁਨੀਆ ਭਰ ਦੇ ਵਿੱਚ ਇਸ ਟਾਈਮ ਹੜਕੰਪ ਜਿਹੜਾ ਆ ਉਹਨਾਂ ਨੇ ਮਚਾਇਆ ਆ। ਤੇ ਭਾਈ ਜਿਹੜਾ ਬਚ ਕੇ ਜਿਹੜਾ ਉਹ ਚੱਲੋ, ਸਾਵਧਾਨੀ ਜਿਹੜੀ ਉਹ ਵਰਤਣ ਦੀ ਜਿਹੜੀ ਹੈ ਇੱਕ ਵਾਰੀ ਫੇਰ ਜ਼ਰੂਰਤ ਹੈਗੀ ਆ। ਜੀ ਅਮਰੀਕਾ 'ਚ ਕੁਝ ਕੇਸ ਪਾਏ ਗਏ ਬੱਚਿਆਂ 'ਚ, ਪਰ ਉਹ ਚਾਈਨਾ ਵਾਲੇ ਜਿਹੜੇ ਨਮੂਨੀਆ ਉਹਦੇ ਨਾਲ ਰਿਲੇਟਡ ਨਹੀਂ ਹੈ। ਇਹ ਓਹਾਇਓ ਤੋਂ ਜਿਹੜੀ ਖਬਰ ਆਈ ਹੈ। ਜੀ ਜੀ ਬਿਲਕੁਲ। ਪਰ ਮੌਸਮ ਇਦਾਂ ਦਾ ਆ ਹਰਜੋਤ ਸਿੰਘ ਜੀ, ਤੇ ਵਾਇਰਲਸ ਇਨਫੈਕਸ਼ਨਸ ਜਿਹੜੀਆਂ ਆ ਉਹ ਵਧੀਆਂ ਆ, ਫਲੂ ਜਿਹੜੇ ਆ ਉਹ ਵਧੇ ਆ। ਸਭ ਨੂੰ ਯਾਦ ਆ ਜਦੋਂ ਕੋਵਿਡ ਦੇ ਵਿੱਚ ਲੋਕੀ ਹੱਥ ਵੀ ਜ਼ਿਆਦਾ ਧੋਣ ਲਾਤੇ ਸੀਗੇ ਤੇ ਮਾਸਕ ਵੀ ਲਾਏ ਸੀਗੇ, ਉਦੋਂ ਲੋਕ ਘੱਟ ਬਿਮਾਰ ਪਏ। ਤੇ ਜਦੋਂ ਮਾਸਕ ਲੱਥੇ ਹੁਣ ਦੁਬਾਰਾ ਸਾਰੇ ਘੁੰਮ ਫਿਰ ਰਹੇ ਆ ਤਾਂ ਜਿਹੜੇ ਵਾਇਰਸਿਸ ਆ ਉਹਨਾਂ ਨੇ ਅਟੈਕ ਜਿਹੜੇ ਆ ਉਹ ਤੇਜ਼ ਕੀਤੇ ਆ। ਪਿਛਲੇ ਸਾਲ ਵੀ ਫਲੂ ਐਕਟੀਵਿਟੀ ਵੱਧ ਸੀਗੀ, ਇਸ ਵਾਰ ਵੀ ਵੱਧ ਆ। ਪਰ ਇਸ ਵਾਰੇ ਜਿਹੜੇ ਹੁਣ ਨਮੂਨੀਆ ਦੇ ਦੋ ਤਰ੍ਹਾਂ ਦੇ ਵੱਖ-ਵੱਖ ਆਊਟਬ੍ਰੇਕਸ ਜਿਹੜੇ ਉਹ ਚੱਲ ਰਹੇ, ਇੱਕ ਵਾਈਟ ਲੰਗ ਸਿੰਡਰਮ ਤੇ ਇੱਕ ਜਿਹੜਾ ਚਾਈਨਾ ਦੇ ਵਿੱਚ ਆਊਟਬ੍ਰੇਕ ਹੋਇਆ ਆ ਉਹਦੇ ਕਰਕੇ ਇੱਕ ਵਾਰੀ ਪਰ ਫਿਰ ਦੁਨੀਆ ਦੇ ਵਿੱਚ ਸਹਿਮ ਡਰ ਦਾ ਮਾਹੌਲ ਜਿਹੜਾ ਉਹ ਬਣਿਆ ਆ। ਵਾਰਨ ਕਾਊਂਟੀ ਹੈਲਥ ਡਿਸਟ੍ਰਿਕਟ ਨੇ ਜਿਹੜਾ ਦੱਸਿਆ ਵੀ 145 ਕੇਸ ਨਮੂਨੀਆ ਦੇ ਬੱਚਿਆਂ ਦੇ ਵਿੱਚ ਰਿਪੋਰਟ ਕੀਤੇ ਗਏ ਆ, ਜਿਹੜੇ 3 ਤੋਂ 14 ਸਾਲ ਦੀ ਉਮਰ ਦੇ ਵਿੱਚ ਆ। ਅਗਸਤ ਮਹੀਨੇ ਤੋਂ ਲੈ ਕੇ ਜਿਹੜਾ ਉਹ ਹੁਣ ਤੱਕ ਕਹਿੰਦੇ ਵੀ ਆਮ ਐਵਰੇਜ ਦੇ ਨਾਲੋਂ ਇਹ ਵੱਧ ਆ, ਇਸ ਲਈ ਇਸ ਨੂੰ ਆਊਟਬ੍ਰੇਕ ਦੇ ਵਜੋਂ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ ਆ। ਸੋ ਓਹਾਇਓ ਦੇ ਵਿੱਚ ਇਸ ਟਾਈਮ ਇਹ ਜ਼ਿਆਦਾ ਜਿਹੜੀ ਉਹ ਕੇਸ ਸਾਹਮਣੇ ਆਏ ਆ। ਜਿਹੜੇ ਉਹਨਾਂ ਦੇ ਉੱਥੇ ਇੱਕ ਡਾਕਟਰ ਨੇ, ਵਾਰਨ ਕਾਊਂਟੀ ਹੈਲਥ ਡਿਪਾਰਟਮੈਂਟ ਦੇ ਮੈਡੀਕਲ ਡਾਇਰੈਕਟਰ ਨੇ ਕਲਿੰਟ ਕੋਇੰਗ, ਉਹਨਾਂ ਨੇ ਕਿਹਾ ਵੀ ਅਜੇ ਤੱਕ ਕੋਈ ਸਾਡੇ ਕੋਲ ਸਬੂਤ ਨਹੀਂ ਆ ਵੀ ਇਹ ਜਿਹੜਾ ਆਊਟਬ੍ਰੇਕ ਆ ਸਟੇਟ ਵਾਈਡ ਆ ਜਾਂ ਕੱਲਾ ਜਾਂ ਇੰਟਰਨੈਸ਼ਨਲੀ ਆ। ਇਹ ਸਾਨੂੰ ਲੋਕਲੀ ਇੱਥੇ ਓਹਾਇਓ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਿਆ ਹੈਗਾ ਆ। ਜੀ ਤੇ ਜਾਂਦੇ ਜਾਂਦੇ ਇੱਕ ਇਕਨੋਮੀ ਦੀ ਗੱਲਬਾਤ ਕਰਦੇ ਜਾਈਏ। ਸਪੋਟੀਫਾਈ ਸੋ ਅਮਰੀਕਾ ਦੇ ਵਿੱਚ ਹੁਣ ਕੱਲਾ ਜਿਹੜਾ ਆਈਟੀ ਇੰਡਸਟਰੀ ਨਹੀਂ ਰਹਿ ਗਿਆ ਵੀ ਉਹੀ ਇਫੈਕਟਡ ਹੋਇਆ ਆ। ਆਈਟੀ ਇੰਡਸਟਰੀ ਦੇ ਵਿੱਚ ਸਨ 2023 ਚ ਪਿਛਲੇ ਸਾਲ ਨਾਲੋਂ ਜ਼ਿਆਦਾ ਲੇ ਆਫ ਹੋਈ ਆ ਤੇ ਆਈਟੀ ਤੋਂ ਬਿਨਾ ਹੋਰ ਇੰਡਸਟਰੀਜ਼ ਦੇ ਵਿੱਚ ਵੀ ਲੇ ਆਫ ਜਿਹੜੀ ਆ ਚੱਲ ਰਹੀ ਹੈਗੀ ਆ। ਕਈ ਇਕਨੋਮਿਸਟ ਕਹਿ ਰਹੇ ਆ ਵੀ ਆਪਾਂ ਰਿਸੈਸ਼ਨ ਆ ਰਿਹਾ ਆ, ਕਈ ਕਹਿੰਦੇ ਮਾਈਲਡ ਆ, ਕਈ ਕਹਿੰਦੇ ਵੀ ਬਚ ਜਾਵਾਂਗੇ, ਕਈ ਕਹਿੰਦੇ ਬਹੁਤ ਬੁਰੀ ਤਰ੍ਹਾਂ ਆਊਗਾ। ਆਪਾਂ ਜਿੱਦਾਂ ਵੀ ਜਿਹੜਾ ਇਕਨੋਮਿਸਟ ਜਿਹੜੀ ਆਰਗੇਨਾਈਜੇਸ਼ਨ ਦੇ CEO ਹੈਗੇ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। ਹੁਣ ਇਸ ਜਿਹੜੀ ਡਾਊਨ ਟਰਨ ਆ ਇਕਨੋਮੀ ਦਾ, ਇਹ ਹਰ ਇੱਕ ਤੇ ਅਸਰ ਪੈ ਰਿਹਾ, ਇਹ ਸਾਰਿਆਂ ਦੇ ਪੈ ਰਿਹਾ, ਈਵਨ ਸਾਡੇ ਰੇਡੀਓ ਤੇ ਵੀ ਪੈ ਰਿਹਾ। ਸਪੋਟੀਫਾਈ ਨੇ ਅੱਜ ਅਨਾਉਂਸ ਕੀਤਾ ਹੈ ਕਿ 17% ਉਹ ਆਪਣਾ ਸਟਾਫ ਆ ਕੱਟ ਕਰਨ ਜਾ ਰਹੇ ਆ। ਇਹ ਸਟ੍ਰੀਮਿੰਗ ਸਰਵਿਸ ਹੁੰਦੀ ਆ ਸਪੋਟੀਫਾਈ। ਇਹਦੇ ਜਿਹੜੇ CEO ਆ ਸਵੀਡਿਸ਼ ਮਿਊਜ਼ਿਕ ਸਟ੍ਰੀਮਿੰਗ ਸਰਵਿਸ ਦੇ ਤੀਜੀ ਵਾਰੀ ਕੱਟ ਕੀਤਾ ਹੈ ਉਹਨਾਂ ਨੇ ਇਸ ਸਾਲ ਦੇ ਵਿੱਚ। ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਹਰ ਇੱਕ ਇੰਡਸਟਰੀ ਦੇ ਵਿੱਚ ਕਿੱਦਾਂ ਜਿਹੜਾ ਆ ਡਾਊਨ ਟਾਊਨ ਚੱਲ ਰਿਹਾ ਹੈਗਾ ਆ। ਹੁਣ ਤੱਕ 1500 ਦੇ ਕਰੀਬ ਜੋ ਲੋਕ ਆ ਉਹ ਲੇ ਆਫ ਹੋ ਚੁੱਕੇ ਆ
ਜਿਹੜੀ ਇਹ ਸਵੀਡਨ ਦੀ ਕੰਪਨੀ ਆ 9000 ਤੋਂ ਵੱਧ ਲੋਕਾਂ ਨੂੰ ਇੰਪਲਾਈ ਕਰਦੀ ਆ। 40 ਤੋਂ ਵੱਧ ਇਹਨਾਂ ਦੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਆਫਿਸਰਸ ਹੈਗੇ ਆ। ਤੇ ਟੈਕ ਇੰਡਸਟਰੀ ਦੀ ਜੇ ਗੱਲ ਕਰਦੇ ਜਾਈਏ, ਟੈਕ ਇੰਡਸਟਰੀ ਦੇ ਦੌਰਾਨ ਜਿਹੜਾ layoffs.fyi ਆ ਮੈਗਜ਼ੀਨ, ਉਹਨਾਂ ਦੇ ਮੁਤਾਬਕ ਹੁਣ ਤੱਕ 2.5 ਲੱਖ ਦੇ ਕਰੀਬ ਟੈਕ ਵਰਕਰਸ ਉਹ ਲੇ ਆਫ ਹੋ ਚੁੱਕੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਹੈ ਤਾਂ ਮਿਊਜ਼ਿਕ ਵਾਲੀ, ਪਰ ਨਾਲ ਇਸ ਦੀ ਆਈਟੀ ਵੀ ਜਿਹੜੀ ਉਹ ਜੁੜੀ ਹੋਈ ਆ। ਉਹ ਓਬਵੀਅਸਲੀ ਇਹਨਾਂ ਦੇ ਪ੍ਰੋਫਿਟ ਘਟ ਰਹੇ ਆ, ਜਿਹਦੇ ਕਰਕੇ ਲੋਕਾਂ ਨੂੰ ਇਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਰਹੇ ਆ। ਸੋ ਸਾਰੇ ਪਾਸੇ ਇਹਨਾਂ ਦੀ ਹਾਹਾਕਾਰ ਮਚੀ ਆ। ਇੱਥੇ ਪ੍ਰੋਗਰਾਮ ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਾਂ ਰਾਜਕਨਵੀਰ ਸਿੰਘ ਜੀ, ਸਾਰੇ ਜਿੰਨੇ ਵੀ ਸਾਡੇ ਸਰੋਤੇ ਆ, ਮੰਟੀਕੇ ਗੁਰੂ ਘਰ ਸਾਨੂੰ ਮਿਲੇ ਸੀ, ਸਾਰਿਆਂ ਦਾ ਧੰਨਵਾਦ। ਤੇ ਬਹੁਤ ਸਾਰੇ ਜਿਹੜੇ ਸਰੋਤੇ ਨਹੀਂ ਪਹੁੰਚ ਸਕੇ, ਮੰਟੀਕੇ ਨਗਰ ਕੀਰਤਨ ਨਹੀਂ ਦੇ ਸਕੇ, ਉਹ ਸਾਰੀਆਂ ਵੀਡੀਓਜ਼ ਪਿਕਚਰਸ ਅੱਜ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਆਪਾਂ ਚਾੜ ਦਾਂਗੇ, ਜ਼ਰੂਰ ਦੇਖਿਓ। ਤੇ ਵੱਧ ਤੋਂ ਵੱਧ ਜਿਹੜੇ ਆ ਬਾਕੀ ਜਿੰਨੇ ਤੁਹਾਡੇ ਦੋਸਤ ਮਿੱਤਰ ਉਹਨਾਂ ਨਾਲ ਸ਼ੇਅਰ ਕਰਿਓ। ਬਹੁਤ ਵਧੀਆ ਪ੍ਰੋਗਰਾਮ ਸੀ। ਇਦਾਂ ਦੇ ਪ੍ਰੋਗਰਾਮ ਹਰ ਸ਼ਹਿਰਾਂ 'ਚ ਹੋਣੇ ਚਾਹੀਦੇ ਹੈਗੇ ਆ। ਸਾਰੀਆਂ ਕਮਿਊਨਿਟੀਆਂ ਉੱਥੇ ਇਨਵੋਲਵ ਸੀਆਂ, ਚਾਹੇ ਗੋਰੇ। ਇੱਕ ਜਿਹੜੀ ਨਾ ਗੱਲ ਕਰਨੀ ਜਿਹੜੀ ਭੁੱਲ ਗਏ, ਜਿਹੜੀ ਬਹੁਤ ਅਹਿਮ ਆ, ਉੱਥੇ ਇੱਕ ਮੁੰਡੇ ਨੇ ਇੱਕ ਬਜ਼ੁਰਗ ਦੀ ਜਾਨ ਵੀ ਜਿਹੜੀ ਉਹ ਬਚਾਈ। ਉਹ ਰੀਸੈਂਟਲੀ ਆਇਆ ਸੀ, ਉਹ ਜੁੱਡੋ ਦਾ ਪਲੇਅਰ ਸੀਗਾ। ਉਹਨੇ ਦੇਖਿਆ ਵੀ ਇੱਕ ਬਜ਼ੁਰਗ ਨੂੰ ਸਾਹ ਜਿਹੜਾ ਆ ਉਹ ਨਹੀਂ ਸੀ ਆ ਰਿਹਾ। ਉਹਨੇ ਜਿਹੜੀ ਛਾਤੀ ਨੱਪ ਕੇ ਜਦੋਂ ਚੈਸਟ ਪੰਪ ਜਿਹੜੀ ਉਹ ਕੀਤੀ, ਪਹਿਲਾਂ ਉਹਨੇ ਦੱਸਿਆ ਵੀ ਕਿੱਦਾਂ ਕੋਈ ਹੋਰ ਕਰ ਰਿਹਾ ਸੀ, ਉਹ ਸਹੀ ਨਹੀਂ ਸੀ ਕਰ ਰਿਹਾ। ਕਹਿੰਦਾ ਮੈਂ ਸਹੀ ਢੰਗ ਦੇ ਨਾਲ ਕੀਤੀ। ਕਹਿੰਦਾ ਉਹਨੂੰ ਪੂਰੀ ਪ੍ਰੈਕਟਿਸ ਸੀਗੀ, ਉਹਨੂੰ ਜਾਣਦਾ ਸੀਗਾ। ਉਹਦੇ ਨਾਲ ਜਿਹੜਾ ਆ ਉਹ ਬੰਦੇ ਦੇ ਵਿੱਚ ਸਰੀਰ 'ਚ ਦੁਬਾਰਾ ਜਿਹੜੀ ਉਹ ਜਾਨ ਮੁੜੀ ਆ। ਸੋ ਉਹਦੀ ਇੰਟਰਵਿਊ ਵੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਉਹ ਪਈ ਆ, ਉਹ ਵੀ ਦੇਖਣੀ ਜਿਹੜੀ ਉਹ ਨਾ ਭੁੱਲਿਓ। ਸੋ ਇਹ ਕਿੱਡੀ ਵਧੀਆ ਜਿਹੜੀਆਂ ਚੀਜ਼ਾਂ ਆ ਉੱਥੇ ਓਵਰਆਲ ਵਾਪਰੀਆਂ ਆਪਾਂ ਦੇਖੀਆਂ ਆ। ਸੋ ਇਹ ਪੋਜ਼ਿਟਿਵ, ਸਭ ਤੋਂ ਪੋਜ਼ਿਟਿਵ ਜਿਹੜੀ ਚੀਜ਼ ਇਸ ਪੂਰੇ ਨਗਰ ਕੀਰਤਨ ਦੇ ਵਿੱਚ ਆਪਾਂ ਦੇਖਣ ਨੂੰ ਮਿਲੀ। ਕਿਸੇ ਨੂੰ ਮੈਡੀਕਲ ਐਮਰਜੈਂਸੀ ਹੋਈ, ਪਰ ਉਸ ਦੇ ਨਾਲ ਨਾਲ ਉੱਥੇ ਮੌਜੂਦ ਮੁੰਡੇ ਨੇ, ਉਹਦੀ ਸਤਰਕਤਾ ਨੇ, ਉਹਦੀ ਪ੍ਰੈਕਟਿਸ ਨੇ ਉਹਨਾਂ ਬਜ਼ੁਰਗਾਂ ਦੀ ਜਿਹੜੀ ਉਹ ਜਾਨ ਵੀ ਜਿਹੜੀ ਉਹ ਬਚਾਈ ਆ ਜੀ। ਸੋ ਉਹਦੀ ਇੰਟਰਵਿਊ ਵੀ ਆਪਾਂ ਕੀਤੀ ਆ ਪੰਜਾਬੀ ਰੇਡੀਓ USA ਤੇ, ਉਹ ਵੀ ਜ਼ਰੂਰ ਸੁਣਿਓ ਜੀ। ਤੇ ਹੁਣ ਲੈਣੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਾਂਝੀ ਜੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।